ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਜਿਹੜੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ, ਲਾਲੀ ਸਿੰਘ ਗਰੇਵਾਲ ਫਰੀਮੌਂਟ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 29 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੇ ਵੱਲ ਆਈਏ ਸ਼ਰਮਾ ਜੀ। ਸ਼ੁਰੂਆਤ ਕਰੀਏ ਪੰਜਾਬ ਦੀ ਇੱਕ ਅਜਿਹੀ ਚਰਚਿਤ ਖਬਰ ਤੋਂ ਜਿਸ ਦੇ ਸਾਰਿਆਂ ਦੇ ਹੋਸ਼ ਉਡਾ ਦਿੱਤੇ। ਕਹਿਣ ਤੋਂ ਭਾਵ ਇਹ ਹੈ ਕਿ ਲੋਕ ਵਿਧਾਨ ਸਭਾ, ਲੋਕ ਸਭਾ ਤੋਂ ਤਵੱਕੂ ਇਹ ਰੱਖਦੇ ਨੇ ਕਿ ਲੋਕ ਕਾਨੂੰਨ ਘਾੜੇ ਨੇ, ਪਰ ਜੇ ਕਾਨੂੰਨ ਘਾੜੇ ਧਰਮ ਦੀ ਕਚਹਿਰੀ, ਸਰਵਉੱਚ ਕਚਹਿਰੀ ਦੇ ਵਿੱਚ ਪੇਸ਼ ਹੋ ਕੇ ਇਹ ਗੱਲ ਕਹਿ ਦੇਣ ਵੀ ਇਸ ਦਾ ਕਾਨੂੰਨ ਨਾ ਤਾਂ ਪੜ੍ਹਿਆ ਤੇ ਨਾ ਹੀ ਘੜਿਆ, ਤੇ ਫਿਰ ਉਸ ਨੂੰ ਵਿਸਥਾਰ ਕਿਵੇਂ ਦੇਈਏ, ਗੱਲਬਾਤ ਨੂੰ ਤਫਸੀਲ ਕਿਵੇਂ ਦੇਈਏ ਜੀ? ਕਰਿਓ ਜ਼ਰਾ ਸ਼ੁਰੂ। ਪ੍ਰਵੀਨ ਜੀ, ਕੱਲ ਦਾ ਦਿਨ ਜੀ ਪੰਜਾਬ ਦੇ ਹਵਾਲੇ ਨਾਲ, ਸਿੱਖੀ ਦੇ ਹਵਾਲੇ ਨਾਲ, ਜੀ ਬੇਅਦਬੀ ਰੋਕੂ ਕਾਨੂੰਨ ਦੇ ਹਵਾਲੇ ਨਾਲ ਕਾਫੀ ਸਾਰਥਕ ਰਿਹਾ। ਜੀ ਜੀ ਕਾਫੀ ਸ਼ੁਭ ਸੰਕੇਤ ਦੇਖਣ ਨੂੰ ਮਿਲੇ। ਘੱਟੋ ਘੱਟ ਪੰਜਾਬ ਦੀ ਵਿਧਾਨ ਸਭਾ ਦੇ ਸਾਰੇ MLA, ਖਾਸ ਕਰ ਸਿੱਖ MLA ਇਕੱਠੇ ਬੈਠੇ, ਇੱਕ ਸੁਰ ਚ ਗੱਲ ਹੋਈ। ਜਥੇਦਾਰ ਸਾਹਿਬਾਨ ਨੇ ਕਾਫੀ ਸਾਰਥਕ ਤਰੀਕੇ ਦੇ ਨਾਲ ਇਹ ਸਾਰੀ ਚਰਚਾ ਨੂੰ ਸਿਖਰ ਤੇ ਲੈ ਕੇ ਗਏ। ਚਾਹੇ ਕੋਈ ਕਿਸੇ ਤੇ ਦੋਸ਼ ਨਹੀਂ ਮੜਿਆ ਗਿਆ, ਚਾਹੇ ਕਿਸੇ ਨੂੰ ਕੋਈ ਮਤਲਬ ਕਿ ਜਲੀਲ ਨਹੀਂ ਕੀਤਾ ਗਿਆ, ਪਰ ਉਹਨਾਂ ਦੇ ਬੋਲ, ਉਹਨਾਂ ਦੇ ਚਿਹਰੇ ਦੀ ਬਣਤਰ, ਉਹਨਾਂ ਦਾ ਬੋਡੀ ਲੈਂਗੁਏਜ ਵਿਧਾਇਕਾਂ ਦੀ, ਉਹ ਕਾਫੀ ਕੁਝ ਦੱਸ ਗਈ ਕਿ ਕਿੰਨੀਆਂ ਕੋਤਾਹੀਆਂ, ਕਿੰਨੀਆਂ ਕਮੀਆਂ, ਕਿੰਨੀਆਂ ਕਮਜ਼ੋਰੀਆਂ ਨਾਲ ਇਹ ਭਰੇ ਹੋਏ ਨੇ। ਪ੍ਰਵੀਨ ਜੀ, ਇਸ ਬੈਠਕ 'ਚ ਜਾਣ ਤੋਂ ਪਹਿਲਾਂ ਸਾਰੇ MLA ਗੜਗੱਜ ਕਰ ਰਹੇ ਸੀ। ਸਹੀ ਹੈ। ਪਿਛਲੇ 2 ਦਿਨਾਂ ਤੋਂ ਉਹ ਜਥੇਦਾਰ ਜੀ ਦਾ ਧੰਨਵਾਦ ਕਰੀ ਜਾਂਦੇ ਸੀ ਆਪਣੇ ਅੰਦਰ ਕਿ ਇਹ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜੇ ਸੰਮਣ ਨਾ ਭੇਜਿਆ ਹੁੰਦਾ ਤਾਂ ਸਾਡੀ ਤਾਂ ਕਦੇ ਕੇਜਰੀਵਾਲ ਨੇ ਸੁਣਨੀ ਹੋਣੀ ਸੀ ਜੀ। ਪਹਿਲੀ ਵਾਰ ਹੋਇਆ 4.5 ਸਾਲਾਂ 'ਚ ਕਿ MLA ਨੂੰ ਬੁਲਾ ਕੇ ਉਹਨਾਂ ਦੀ ਮਨ ਕੀ ਬਾਤ ਸੁਣੀ ਗਈ ਹੋਵੇ, ਨਹੀਂ ਤਾਂ ਹੁਕਮੇ ਸੁਣਾਉਂਦੇ ਸੀ। ਸਹੀ ਹੈ, ਬਿਲਕੁਲ ਜੀ, ਸਹੀ ਹੈ। 2-2.5 ਘੰਟੇ ਬੈਠੇ ਕੱਲੇ MLA ਨੂੰ ਪੁੱਛਿਆ, ਦੱਸੋ ਜੀ ਕੀ ਹੋ ਗਿਆ, ਕਿਵੇਂ ਹੋ ਗਿਆ, ਕੀ ਕਰਨਾ ਚਾਹੀਦਾ ਹੈ, ਤੁਹਾਡਾ ਮਨ ਕੀ ਕਹਿੰਦਾ ਹੈ, ਤੁਹਾਡੀ ਰਾਏ ਕੀ ਕਹਿੰਦੀ ਹੈ। ਆਸ਼ਾਸ਼ ਕਰ ਉੱਠੇ MLA ਕਿ ਸ਼ੁਕਰ ਹੈ ਇਸ ਬਹਾਨੇ ਸਾਡੀ ਸੁਣੀ ਤਾਂ ਗਈ ਕਦੇ, ਨਹੀਂ ਤਾਂ ਹਮੇਸ਼ਾ ਉੱਪਰ ਹੁਕਮ ਆਉਂਦਾ ਸੀ ਕਿ ਲਓ ਜੀ ਆਹ ਕਰ ਦੋ, ਏਦਾਂ ਕਰ ਦੋ। ਸਾਰੀ ਬੈਠਕ ਕਰਨ ਤੋਂ ਬਾਅਦ ਉਹ ਆਦਤ ਉਹੀ ਰਹੀ ਤੇ ਅਖੀਰ 'ਚ ਗਲਤੀ ਫੇਰ ਕਰ ਗਿਆ ਆਮ ਆਦਮੀ ਪਾਰਟੀ ਦਾ ਹਾਈ ਕਮਾਂਡ, ਚਾਹੇ ਭਗਵੰਤ ਮਾਨ ਕਹੋ, ਚਾਹੇ ਕੇਜਰੀਵਾਲ ਨੂੰ ਕਹੋ, ਤੇ ਚਾਹੇ ਦਿੱਲੀ ਵਾਲੀ ਟੀਮ ਕਹੋ। ਇੱਕ ਚਿੱਠੀ ਦੀ ਫੋਟੋਸਟੇਟ ਕਾਪੀ ਦਿੱਤੀ ਸਾਰਿਆਂ ਨੂੰ। ਠੀਕ ਹੈ ਜੀ, ਕਿ ਜੀ ਇਹਦੇ ਤੇ ਦਸਤਖਤ ਕਰ ਦਿਓ, ਬਸ ਇਹ ਕਾਪੀ ਜਾ ਕੇ ਉੱਥੇ ਆਪਣੇ ਵੱਲੋਂ ਦੇ ਦਿਓ ਲਿਖਤੀ ਜਵਾਬ। ਸਾਰਿਆਂ ਦਾ ਹੂਬਹੂ ਸੇਮ ਟੂ ਸੇਮ ਜੀ। ਮਤਲਬ ਇਸ ਮਸਲੇ ਤੇ ਹਰੇਕ ਦੇ ਮਨ ਦੇ ਆਪਣੇ ਬਲਬਲੇ ਨੇ, ਆਪਣੇ ਭਾਵ ਨੇ, ਹੈ ਨਾ, ਆਪਣਾ ਸੁਨੇਹਾ ਹੈ ਨਾ, ਆਪਣੀ ਸ਼ਰਧਾ ਹੈ, ਤੇ ਤੁਸੀਂ ਉਹਨਾਂ ਨੂੰ ਆਪਣੇ ਸ਼ਬਦਾਂ 'ਚ ਲਿਖਣ ਦਿਓ। ਪਰ ਤੁਸੀਂ ਇੱਕੋ ਵਾਰ ਦਿੱਤੀ, ਕਿਉਂਕਿ ਇਹਨਾਂ ਨੂੰ ਇਹ ਲੱਗਦਾ ਸੀ ਕਿ ਅਸੀਂ ਜਿਵੇਂ ਸਕ੍ਰਿਪਟ ਕੱਢ ਕੇ ਭੇਜਾਂਗੇ ਉਵੇਂ ਹੀ ਕੰਮ ਚੱਲਣਾ, ਕਿ ਉੱਥੇ ਕਾਂਗਰਸੀਆਂ 'ਚੋਂ 2 ਨੂੰ ਬੁਲਾ ਲੈਣਗੇ, 2 ਸਾਡੇ 'ਚੋਂ ਬੁਲਾ ਲੈਣਗੇ, 1 ਅੱਧਾ ਹੋਰ ਬੁਲਾ ਲੈਣਗੇ। ਇਸ ਲਈ ਆਪਣੇ ਵਾਲਿਆਂ ਨੂੰ ਪੜ੍ਹਾ ਕੇ ਭੇਜਤਾ ਕਿ ਤੁਸੀਂ ਚਿੱਠੀ ਲਿਖਤੀ ਦੇ ਦੇਣੀ ਹੈ ਜਵਾਬ ਜੀ, ਤੇ ਤੁਹਾਡੇ ਦਲ ਵੱਲੋਂ, ਆਮ ਆਦਮੀ ਪਾਰਟੀ ਵੱਲੋਂ ਕੁਲਤਾਰ ਸੰਧਮਾ ਤੇ ਹੈ ਨਾ ਨਿੱਜਰ ਹੋਰੀ ਗੱਲ ਕਰਨਗੇ, ਬਸ ਇੰਦਰਵੀਰ ਸਿੰਘ ਨਿੱਜਰ, ਇਹ 2 ਗੱਲ ਰੱਖਣਗੇ।
ਉੱਥੇ ਥੋੜਾ ਪਤਾ ਸੀ ਕਿ ਜਥੇਦਾਰ ਨੇ ਕੱਲੇ ਨੂੰ ਮੈਕ ਦੇ ਕੇ ਪੁੱਛ ਲੈਣਾ ਕਿ ਦੱਸੋ ਜੀ ਕਾਨੂੰਨ ਦੇ ਵਿੱਚ ਕੀ ਹੈ, ਪੜ੍ਹ ਕੇ ਆਏ ਹੋ, ਸਹੀ ਹੈ, ਕਦੋਂ ਮਿਲਿਆ ਸੀ। ਚਾਹੇ ਪ੍ਰਗਟ ਸਿੰਘ ਹੋਵੇ, ਚਾਹੇ ਸੁਖਪਾਲ ਖਹਿਰਾ, ਚਾਹੇ ਮਨਪ੍ਰੀਤ ਇਆਲੀ ਹੋਵੇ, ਚਾਹੇ ਖੁੱਡੀਆਂ, ਹੈ ਨਾ, ਚਾਹੇ ਗਿਆਸਪੁਰਾ ਹੋਵੇ ਤੇ ਚਾਹੇ ਨਿੱਜਰ ਤੇ ਚਾਹੇ ਕੋਈ ਹੋਰ, ਜਿਹਨੂੰ ਵੀ ਪੁੱਛਿਆ ਲਗਭਗ ਇੱਕ ਗੱਲ ਸਪਸ਼ਟ ਹੋ ਗਈ ਕਿ ਵੀ ਸਮੇਂ ਸਿਰ ਕਾਨੂੰਨ ਘਾੜਿਆਂ ਨੂੰ ਵੀ ਉਪਲਬਧ ਨਹੀਂ ਕਰਾਇਆ ਜਾਂਦਾ। ਜੀ ਸਹੀ ਹੈ, ਠੀਕ ਹੈ ਕਿ ਡਰਾਫਟਿੰਗ ਦੇ ਲਈ ਕਮੇਟੀ ਬਣਦੀ ਹੁੰਦੀ ਹੈ, ਉਹ ਕਮੇਟੀਆਂ ਡਰਾਫਟ ਤਿਆਰ ਕਰਦੀਆਂ, ਫਿਰ ਉਹਦੀਆਂ ਕਾਪੀਆਂ ਵਿਧਾਨ ਸਭਾ ਦੇ ਸਾਰੇ ਮੈਂਬਰਾਂ ਨੂੰ ਤੈਅ ਸਮੇਂ 'ਚ ਹਫ਼ਤਾ, 5 ਦਿਨ, 8 ਦਿਨ, 10 ਦਿਨ ਪਹਿਲਾਂ ਉਪਲਬਧ ਕਰਾਈਆਂ ਜਾਂਦੀਆਂ ਤਾਂ ਕਿ ਉਹ ਪੜ੍ਹ ਕੇ ਆਉਣ। ਫਿਰ ਉਹਦੇ ਤੇ ਬਹਿਸ ਹੁੰਦੀ ਹੈ, ਫਿਰ ਉਹ ਸੋਧ ਹੁੰਦੀ ਹੈ, ਫਿਰ ਉਹ ਬਿੱਲ ਪਾਸ ਹੁੰਦਾ ਜਾ ਕੇ। ਜੀ ਫਿਰ ਉਹਨੇ ਕਾਨੂੰਨ ਬਣਨ ਦੇ ਲਈ ਰਾਜਪਾਲ ਕੋਲ ਜਾਣਾ ਹੁੰਦਾ। ਪਰ ਇੱਥੇ 13 ਅਪ੍ਰੈਲ ਨੂੰ ਪਾਸ ਕਰਨਾ ਸੀ। 12 ਅਪ੍ਰੈਲ ਰਾਤ ਨੂੰ ਕੋਈ ਕਹਿੰਦਾ 9 ਵਜੇ ਆਇਆ ਜੀ, ਕੋਈ ਕਹਿੰਦਾ ਸਵੇਰ ਨੂੰ ਕੰਪਿਊਟਰ 'ਚ ਮਿਲਿਆ ਜੀ, ਸਾਨੂੰ ਤਾਂ ਵੈਬਸਾਈਟ ਤੇ ਜੀ, ਹੈ ਨਾ। ਸੋ ਚਾਹੇ ਉਹ ਸੱਤਾਧਾਰੀ ਵਾਲੇ ਸੀ, ਚਾਹੇ ਵਿਰੋਧੀ ਧਿਰ ਵਾਲੇ ਸੀ ਜੀ। ਹੁਣ ਇਸ ਗੱਲ ਨੇ ਇੱਕ ਗੱਲ ਸਪਸ਼ਟ ਕਰਤਾ ਕਿ ਸੱਤਾਧਾਰੀ ਐਮਐਲਏ ਨੇ ਵੀ ਗੱਲ ਬਿਨਾਂ ਕਿਹਾ ਮੰਨੀ ਕਿ ਜੀ ਅਸੀਂ ਡਿਕਟੇਟਰਸ਼ਿਪ ਦੇ ਥੱਲੇ ਕੰਮ ਕਰਦੇ ਹਾਂ। ਸਹੀ ਹੈ, ਇਹ ਉਹਨਾਂ ਨੇ ਕਬੂਲ ਕਰ ਲਿਆ ਕਿ ਸਾਨੂੰ ਕੇਜਰੀਵਾਲ ਐਂਡ ਪਾਰਟੀ ਚਲਾਉਂਦੀ ਆ। ਹੁਣ ਇਹਦੇ ਵਿੱਚੋਂ ਇਹ ਸਾਫ਼ ਹੋ ਗਿਆ ਜਦੋਂ ਕਿ ਹਾਂ ਜੀ ਇਹਨਾਂ ਨੇ ਕਾਨੂੰਨ ਨਹੀਂ ਘੜਿਆ, ਤੇ ਉਹ ਤੋਂ ਬਾਅਦ ਫਿਰ ਜੱਦਰ ਸਾਹਿਬ ਨੇ ਕਿੰਨੇ ਹੀ ਨੁਕਤਿਆਂ ਤੋਂ ਜਿਹੜੇ ਸ਼ੰਕੇ ਸ਼ੋਭੇ ਸੰਗਤ ਦੇ ਵਿੱਚ, ਸੰਸਥਾਵਾਂ ਦੇ ਵਿੱਚ, ਰਾਜਨੀਤਿਕ ਧਿਰਾਂ 'ਚ ਖੜੇ ਸੀ, ਉਹ ਨੁਕਤੇ ਜਦੋਂ ਪੁੱਛੇ ਤਾਂ ਕਈਆਂ ਨੂੰ ਤਾਂ ਸ਼ਬਦਾਂ ਦੇ ਅਰਥ ਨਹੀਂ ਪਤਾ ਸੀ, ਸਹੀ ਹੈ, ਕਈਆਂ ਨੂੰ ਕਾਨੂੰਨ ਦੀ ਲਾਈਨ ਤੱਕ ਨਹੀਂ ਪਤਾ ਸੀ। ਜਿਹੜੇ ਕਹਿੰਦੇ ਸੀ ਪੜ੍ਹ ਕੇ ਆਏ ਉਹ ਵੀ ਹੁਣ ਚੇਤੇ ਨਹੀਂ ਜੀ, ਹੁਣ ਭੁੱਲ ਗਏ ਜੀ। ਆਹ ਅਰਥ ਹੋਣਾ ਜੀ ਉਹਦਾ, ਹੋ ਸਕਦਾ ਜੀ ਉਨੀ ਗੰਭੀਰਤਾ ਨਹੀਂ ਪੜਿਆ। ਪ੍ਰਵੀਨ ਜੀ, ਆਪਾਂ ਇਹ ਮੰਨ ਲਈਏ ਕਿ ਇਹ ਗੱਲ ਬਿਲਕੁਲ ਸਹੀ ਹੈ ਉਹਨਾਂ ਦੇ ਕਹਿਣ ਅਨੁਸਾਰ ਕਿ ਇਹ ਸਰਕਾਰਾਂ ਧੱਕਾ ਕਰਦੀਆਂ, ਚਾਹੇ ਕੇਂਦਰ ਹੋਣ ਚਾਹੇ ਸੂਬਾ ਹੋਣ, ਵਿਧਾਇਕਾਂ ਨੂੰ ਵੀ ਸਮੇਂ ਸਿਰ ਖਰੜਾ ਨਹੀਂ ਦਿੰਦੀਆਂ। ਜੀ ਮੰਨ ਲਈਏ ਗੱਲ ਸਹੀ ਹੈ, ਪਰ ਤੁਸੀਂ ਕਦੋਂ ਨਹੀਂ ਪੜਿਆ? ਜਦੋਂ 13 ਅਪ੍ਰੈਲ ਨੂੰ ਪੇਸ਼ ਹੋਣਾ ਸੀ ਤਾਂ ਨਹੀਂ ਪੜ ਸਕੇ ਕਿ ਰਾਤ ਨੂੰ ਮਿਲਿਆ? ਵੀ ਜੇ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਭਵਿੱਖ ਲਿਖਣਾ ਇਸ ਬਿੱਲ ਨੇ, ਧਾਰਮਿਕ ਤੌਰ ਦੇ ਉੱਤੇ ਇਹਦੀ ਬਹੁਤ ਮਹੱਤਤਾ ਹੈ, ਬੇਅਦਬੀ ਵਾਲੀ ਘਟਨਾਵਾਂ ਦੇ ਹਵਾਲੇ ਨਾਲ ਬਹੁਤ ਅਹਿਮ ਹੈ, ਜਾਂ ਲੋਕਾਂ ਨੂੰ ਸਜ਼ਾਵਾਂ ਦੇ ਮਾਮਲੇ ਦੇ ਵਿੱਚ ਬੜਾ ਚਿੰਤਾਜਨਕ ਹੈ ਕਿ ਕੋਈ ਹੋਰ ਨਾ ਗਲਤ ਫਸ ਜਾਵੇ, ਤਾਂ ਫਿਰ ਇੱਕ ਰਾਤ ਜਾਗ ਲੈਂਦੇ, ਕੀ ਫਰਕ ਪੈਂਦਾ ਸੀ ਜੀ। ਫਿਰ ਪਾਸ ਕਿਵੇਂ ਕਰਤਾ ਤੁਸੀਂ? ਪੜ੍ਹ ਲੈਂਦੇ, ਸਵੇਰੇ ਗੱਡੀ 'ਚ WhatsApp ਨਾ ਚਲਾਉਂਦੇ, ਰੀਲਾਂ ਨਾ ਦੇਖਦੇ ਜਾਂਦੇ, ਵਿਧਾਨ ਸਭਾ ਨੂੰ ਖੁੱਲ ਕੇ ਪੜ੍ਹ ਲੈਂਦੇ ਜੀ। ਕਿਸੇ ਵਿਦਵਾਨਾਂ ਨੂੰ ਭੇਜ ਲੈਂਦੇ, ਕਿਸੇ ਸਾਥੀਆਂ ਦੀ ਸਲਾਹ ਲੈ ਲੈਂਦੇ, ਕਿਸੇ ਨਾਲ ਸਲਾਹ ਕਰਨ ਲੱਗੇ 4 ਪੇਜ ਤੂੰ ਪੜ੍ਹਦੇ, 2 ਤੂੰ ਪੜ੍ਹਦੇ, ਦੱਸ ਅਸੀਂ ਇਹ 'ਚ ਕੀ ਹੈ, ਅਸੀਂ ਸਵੇਰੇ ਬਹਿਸ ਕਰਨੀ ਹੈ। ਚਲੋ ਆਪਾਂ ਇਹ ਮੰਨ ਕੇ ਚੱਲਦੇ ਹਾਂ ਕਿ ਨਹੀਂ ਸਮਾਂ ਸੀ, ਇੰਨੇ ਸਮੇਂ 'ਚ ਨਹੀਂ ਸਮਝ ਪੈਦਾ ਹੁੰਦੀ, ਮੋਟਾ ਜੇ ਨਿਗਾਹ ਵੀ ਮਾਰੋ। ਉਹ ਭਾਈ 13 ਅਪ੍ਰੈਲ ਤੇ 29 ਜੂਨ 'ਚ 2.5 ਮਹੀਨੇ ਨੇ। ਤੁਸੀਂ ਤਾਂ 29 ਜੂਨ ਨੂੰ ਵੀ ਨਹੀਂ ਪੜ੍ਹ ਕੇ ਗਏ। ਮਤਲਬ ਤੁਸੀਂ ਬਿੱਲ ਪਾਸ ਹੋ ਕੇ ਕਾਨੂੰਨ ਵੀ ਬਣ ਗਿਆ, ਉਸ ਤੋਂ ਬਾਅਦ ਮੁੱਦਾ ਵੀ ਬਣ ਲੱਗ ਪਿਆ, ਬਹਿਸ ਵੀ ਹੋ ਪਈ, ਐਸਜੀਪੀਸੀ ਵੱਲੋਂ ਸਵਾਲ ਖੜੇ ਹੋਣ ਲੱਗ ਪਏ, ਜਿਹੜੀ ਪਹਿਲਾਂ ਹਾਮੀ ਭਰ ਰਹੀ ਸੀ, ਜਿਹੜੀ ਸਵਾਗਤ ਕਰ ਰਹੀ ਸੀ, ਹੈ ਨਾ, ਸਿੱਖ ਸੰਸਥਾਵਾਂ ਨੇ ਸਵਾਲ ਖੜੇ ਕਰਤੇ, ਜਥੇਦਾਰ ਸਾਹਿਬ ਨੇ ਤੁਹਾਨੂੰ ਸੰਮਣ ਕਰਤਾ ਤੇ ਤੁਸੀਂ ਤਾਂ ਵੀ ਨਹੀਂ ਪੜ੍ਹਿਆ। ਸਹੀ ਹੈ। ਫਿਰ ਇੱਥੋਂ ਅੰਦਾਜ਼ਾ ਲਾ ਲਓ ਪੰਜਾਬ ਵਾਲੇ, ਤੁਸੀਂ ਮਿੱਟੀ ਦੇ ਮਾਧੋ ਚੁਣੇ ਹੋਏ ਨੇ। ਸਹੀ ਹੈ ਕਿ ਜਿਹੜੇ ਹੁਣ ਵੀ ਨਹੀਂ ਪੜ੍ਹ ਰਹੇ ਉਹਨੂੰ, ਇਸ ਗੰਭੀਰਤਾ ਨੂੰ, ਬਾਅਦ ਚੋਂ ਤੁਹਾਡੇ ਲਈ ਕੀ ਚੰਗਾ ਕਰਨਗੇ। ਔਰ ਇਹ ਸਪਸ਼ਟ ਹੈ ਕਿ ਜਿਹੜੇ ਕਾਨੂੰਨ ਦੇ ਹਵਾਲੇ ਨਾਲ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਇਹ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਸੋਧ ਐਕਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਬਿੱਲ ਸੀਗਾ। ਸਹੀ ਹੈ। ਤੇ ਉਹਦਾ ਖਰੜਾ ਤੁਸੀਂ ਗੁਰਮੁਖੀ 'ਚ ਗੁਰੂ ਗ੍ਰੰਥ ਸਾਹਿਬ ਲਿਖਿਆ ਤੇ ਤੁਸੀਂ ਉਹਦਾ ਖਰੜਾ ਵੀ ਪੰਜਾਬੀ 'ਚ ਨਹੀਂ ਲਿਆ ਸਕੇ, ਤੁਸੀਂ ਉਹਦਾ ਬਿੱਲ ਵੀ ਪੰਜਾਬੀ 'ਚ ਨਹੀਂ ਲਿਆ ਸਕੇ, ਅੰਗਰੇਜ਼ੀ 'ਚ ਲਿਆਏ, ਕਿਉਂਕਿ ਜਿਹੜੇ ਆਕਾਵਾਂ ਨੇ ਬਣਾਇਆ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ। ਉਲਥਾ ਵੀ ਨਹੀਂ ਕਰਾ ਸਕੇ ਤੁਸੀਂ, ਤਾਂ ਹੀ ਤੁਹਾਨੂੰ ਅਰਥ ਨਹੀਂ ਪਤਾ ਸ਼ਬਦਾਂ ਦੇ ਕਿ ਹਾਂ ਕਿਹਦਾ ਅਰਥ ਕੀ ਆ। ਸੋ ਇਸ ਲਈ ਕੱਲ ਇੱਕ ਤਰੀਕਾਕਾਰ ਨਾਲ ਸਾਰੇ ਐਮਐਲਏ ਨੇ ਹੱਥ ਖੜੇ ਕਰਕੇ ਦੱਸਤਾ ਕਿ ਸਾਨੂੰ ਤਾਂ ਜੀ ਦਿੱਲੀ ਵਾਲੇ ਕੇਜਰੀਵਾਲ ਨੇ ਪਾਰਟੀ ਚਲਾਉਂਦੀ ਆ, ਸਾਡੇ ਤਾਂ ਮੂਹਰੇ ਜੋ ਰੱਖ ਦਿੰਦੇ ਨੇ, ਅਸੀਂ ਤਾਂ ਉਹਦੇ ਪਰ ਸਹੀ ਮਾਰਦੇ ਨੇ, ਅਸੀਂ ਉਹਨਾਂ ਦੇ ਸੰਗਲ ਨਾਲ ਨੂੜੇ ਹੋਏ ਆ। ਤੁਸੀਂ ਇਹ ਦੇਖੋ ਕਿ ਹਰਕਤਾਂ ਤੋਂ ਬਾਅਦ ਤਾਂ ਵੀ ਨਹੀਂ ਆਉਂਦਾ ਸਿਸਟਮ। ਜੀ ਚੱਲ ਰਹੀ ਮੀਟਿੰਗ ਦੇ ਵਿੱਚ ਨਿੱਜਰ ਸਾਹਿਬ ਖੜੇ ਹੋ ਕੇ ਜੱਦਰ ਸਾਹਿਬ ਨੂੰ ਬੇਨਤੀ ਕਰਦੇ ਆ ਜੀ, ਆ ਮਾੜਾ ਜਿਹਾ ਲਾਈਵ ਤਾਂ ਬੰਦ ਕਰਾ ਦਿਓ ਜੀ, ਇਹ ਠੀਕ ਨਹੀਂ ਲੱਗਦਾ ਜੀ। ਅੱਛਾ, ਸ਼ਰਮ ਆਉਂਦੀ ਆ ਹੁਣ ਇੰਦਰਵੀਰ ਸਿੰਘ? ਨਹੀਂ ਸ਼ਰਮ ਨਹੀਂ ਆਉਂਦੀ, ਆਕਾ ਦਾ ਹੁਕਮ ਆਉਂਦਾ।
ਇੰਦਰਵੀਰ ਸਿੰਘ ਨਿੱਜਰ ਨੂੰ ਉੱਠ ਕੇ ਕਿਉਂ ਕਹਿਣਾ ਪਿਆ? ਜਥੇਦਾਰ ਸਾਹਿਬ ਕਹਿੰਦੇ ਵੀ ਤੁਹਾਡੇ ਮੁੱਖ ਮੰਤਰੀ ਕਹਿੰਦੇ ਹੁੰਦੇ ਨੇ ਪਾਰਦਰਸ਼ਤਾ ਹੋਣੀ ਚਾਹੀਦੀ, ਹਰ ਚੀਜ਼ ਲਾਈਵ ਹੋਣੀ ਚਾਹੀਦੀ, ਅਸੀਂ ਕਰਤੀ। ਇਹ ਚ ਮਾੜਾ ਕੀ ਹੋ ਰਿਹਾ ਕਹਿੰਦੇ ਇੱਥੇ? ਸਹੀ ਹੈ, ਦੱਸੋ ਮੈਨੂੰ। ਪਰ ਕੀ ਉਹ ਇੰਦਰਵੀਰ ਸਿੰਘ ਨਿੱਜਰ ਦੀ ਮਨ ਦੀ ਇੱਛਾ ਸੀ? ਨਹੀਂ। ਚੈੱਕ ਕਰਾ ਕੇ ਦੇਖ ਲਿਓ, ਉੱਥੇ ਬੈਠਿਆਂ ਨੂੰ ਸੁਨੇਹਾ ਆਇਆ ਉਹਨਾਂ ਨੂੰ ਜੀ। ਤੇ ਜਦੋਂ ਉੱਥੋਂ ਕਹਿਣ ਤੋਂ ਬਾਅਦ ਜਥੇਦਾਰ ਹੋਰਾਂ ਵੱਲੋਂ ਲਾਈਵ ਬੰਦ ਨਹੀਂ ਹੋਇਆ, ਹਾਂਜੀ, ਤਾਂ ਜਥੇਦਾਰ ਸਾਹਿਬ ਨੂੰ ਸੁਨੇਹਾ ਆ ਗਿਆ ਜੀ ਕਿ ਕਈ ਚੈਨਲਾਂ ਨੇ ਲਾਈਵ ਬੰਦ ਕਰਤਾ। ਸਹੀ ਹੈ। ਫਿਰ ਜਥੇਦਾਰ ਨੂੰ ਕਹਿਣਾ ਪਿਆ ਕਿ ਸਪੀਕਰ ਸਾਹਿਬ, ਮੰਤਰੀਓ, ਕਰੋ ਫੋਨ ਆਪਣੇ ਮੀਡੀਆ ਹਾਊਸ ਨੂੰ, ਇਹ ਸੈਂਸਰਸ਼ਿਪ ਨਹੀਂ ਚੱਲੂਗੀ ਫਿਰ। ਸਹੀ ਹੈ। ਸੋ ਇਸ ਲਈ ਉੱਥੇ ਬੈਠ ਕੇ ਵੀ ਘੁਣਤਾ ਛੇੜੀ ਜਾਂਦੇ ਨੇ। ਸਹੀ ਹੈ। ਅਜੇ ਵੀ ਟਿਕਾ ਨਹੀਂ ਗਾ ਮਤਲਬ। ਸੋ ਇਹ ਪਰ ਸਵਰਤ ਰਹੀ ਪ੍ਰਕਿਰਿਆ। ਜਿਹੜੇ ਗੈਰ ਸਿੱਖ MLA ਇਹਨਾਂ ਨੇ ਲਿਖਤੀ ਜਵਾਬ ਭੇਜੇ ਸੀ, ਇਹਨਾਂ ਤੋਂ ਪੁੱਛਗਿੱਛ ਹੋ ਗਈ। ਉਹਦੇ ਵਿੱਚ ਗਨੀਪ ਕੌਰ ਵਾਲਾ ਮਾਮਲੇ ਦੇ ਉੱਤੇ ਗੌਰ ਕਰਨ ਵਾਲੀ ਆ ਕਿ ਜਿਹੜੇ ਚੁਣੇ ਹੋਏ ਮੈਂਬਰ ਵਿਧਾਨ ਸਭਾ 'ਚ ਆਪਣੀ ਗੱਲ ਨਹੀਂ ਰੱਖ ਸਕਦੇ। ਉਹ ਕਹਿੰਦੇ ਜੀ ਕਿਵੇਂ ਬੋਲੀਏ, ਤਾਂ ਧੀਆਂ ਭੈਣਾਂ ਮਾਵਾਂ ਦੀ ਵੀ ਬੇਇੱਜ਼ਤੀ ਕਰਦੇ ਨੇ। ਤੇ 117 ਪੰਜਾਬ ਦੇ ਨੁਮਾਇੰਦੇ ਨੇ, ਜੇ ਉਹ ਸਾਰਥਕ ਚਰਚਾ ਨਹੀਂ ਕਰ ਸਕਦੇ, ਜਿਵੇਂ ਕੱਲ ਉੱਥੇ ਹੋ ਰਹੀ ਸੀ, ਜੇ ਉੱਥੇ ਗੁਰੂ ਦਾ ਭੈ ਤਾਂ ਇੱਥੇ ਤੁਹਾਨੂੰ ਸੰਵਿਧਾਨ ਦਾ, ਵਿਧਾਨ ਦਾ, ਪੰਜਾਬ ਦੇ ਆਵਾਮ ਦਾ ਕੋਈ ਭੈ ਹੀ ਨਹੀਂ। ਤੁਸੀਂ ਵਿਧਾਨ ਸਭਾ 'ਚ ਕਿਉਂ ਨਹੀਂ ਕਰ ਲੈਂਦੇ ਏਦਾਂ ਹੀ ਸਾਰਥਕ ਚਰਚਾ? ਕਿਉਂਕਿ ਉਹਦੇ ਕੱਪੜੇ ਲਾਉਣ, ਕੱਪੜੇ ਫਾੜਨ ਤੱਕ ਜਾਂਦੇ ਹੋ। ਸਹੀ ਹੈ। ਇਹ ਗੱਲ ਇੱਕ ਔਰਤ ਨੂੰ ਕਹਿਣੀ ਪਵੇ ਜੀ ਉੱਥੇ ਕੀ ਬੋਲੀਏ ਜੀ, ਬੇਇੱਜ਼ਤੀ ਕਰਦੇ ਨੇ। ਬਈ ਲੋਕਾਂ ਨੇ ਚੁਣ ਕੇ ਭੇਜਿਆ ਨਾ ਜਿਹਨੂੰ, ਉਹਦੀ ਤਾਂ ਗੱਲ ਸੁਣੋ। ਤੇ ਫਿਰ ਆਮ ਲੋਕਾਂ ਦੀ ਕੀ ਸੁਣਦੇ ਹੋ? ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਸਾਰਾ ਸਕ੍ਰਿਪਟਡ ਖੇਲ ਹੁੰਦਾ। ਕੱਲ ਕਾਫੀ ਪਾਜ ਉਧੜ ਗਏ, ਕਾਫੀ ਰਾਜ ਖੁੱਲ ਗਏ। ਬਸ ਇੰਨਾ ਕੁ ਸਿਰਦਾ ਹੈ ਕਿ ਹੁਣ ਜਥੇਦਾਰ ਸਾਹਿਬ ਦੇ ਕਹਿਣ ਤੋਂ ਬਾਅਦ ਇਹਦੇ ਵਿੱਚ ਉਸ ਤਰ੍ਹਾਂ ਦੀ ਸੋਧ ਹੋ ਜਾਏਗੀ, ਜਿਹੜੇ ਕੋਈ ਸ਼ੰਕੇ ਸ਼ੋਭੇ ਨੇ ਉਹ ਦੂਰ ਹੋ ਜਾਣਗੇ। ਪਰ ਅਜੇ ਦੇਖਣ ਵਾਲੀ ਗੱਲ ਹੈ, ਜਿਹੜੀਆਂ ਧਿਰਾਂ ਕਹਿੰਦੀਆਂ ਕਿ ਕੱਲਾ 226 ਵਾਲੀ 2008 ਵਾਲਾ ਵੀ ਰੱਦ ਹੋਣਾ ਚਾਹੀਦਾ ਹੈ, ਕਿ ਉਹ ਧਿਰਾਂ ਕੋਈ ਆਪਣੀ ਆਵਾਜ਼ ਕਿਸ ਤੱਕ ਚੱਕ ਪਾਉਂਦੀਆਂ, ਦੇਖਣ ਵਾਲੀ ਗੱਲ ਹੈ। ਹੁਣ 1 ਮਹੀਨੇ ਦਾ ਸਮਾਂ ਹੈ ਜੀ, ਉਰੇ ਸੋਧ ਹੋਣੀ ਤੈਅ ਹੈ। ਪਹਿਲਾਂ ਹੀ ਇਹ ਮੰਨ ਕੇ ਗਏ ਸੀ ਕਿ ਜੋ ਜਥੇਦਾਰ ਜੀ ਹੁਕਮ ਕਰਨਗੇ ਆਪਾਂ ਉਹ ਕਰ ਦਾਂਗੇ। ਇਸ ਲਈ ਸੋਧ ਦੀ ਤਿਆਰੀ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਹੋਣਾ ਹੀ ਹੋਣਾ ਜੀ। ਬਿਲਕੁਲ। ਤੇ ਕਮਾਲ ਦੀ ਗੱਲ ਹੈ ਵੀ ਜਿਨ੍ਹਾਂ ਨੇ ਕਾਨੂੰਨ ਪੜ੍ਹਿਆ ਨਾ ਘੜਿਆ, ਤੇ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਪਾਸ ਕਰਾ ਕੇ ਤੇ ਆਪੇ ਆਪਦਾ ਧੰਨਵਾਦ ਕਰ ਲਿਆ, ਤੇ ਲੋਕ ਸਰੋਪੇ ਹੀ ਪਾਈ ਗਏ। ਇੱਥੋਂ ਪਤਾ ਲੱਗਦਾ ਵੀ ਕਿੰਨਾ ਧੱਕਾ ਤੇ ਕਿੰਨਾ ਅੰਧਾ ਧੁੰਦ ਜਿਵੇਂ ਚੱਲਦਾ ਨਾ ਸਿਸਟਮ, ਵੀ ਆਪਣੇ ਥਾਂ ਵੀ ਬੇਥਾਵੀਆਂ ਮਾਰੀ ਜਾਂਦੇ ਆ, ਵੀ ਜਿਵੇਂ ਚੱਲੀ ਜਾਂਦਾ ਬਸ ਠੀਕ ਆ। ਕਮਾਲ ਦੀ ਗੱਲ ਹੈ। ਇਸ ਇਦੋਂ ਤਾਂ ਜ਼ਿਆਦਾ ਮੇਰੇ ਖਿਆਲ ਹੈ ਸ਼ਰਮਾ ਜੀ, ਜੇ ਦੇਖਣਾ ਹੋਵੇ ਤਾਂ ਜਿਵੇਂ ਬੰਧੂਆਂ ਮਜ਼ਦੂਰਾਂ ਦਾ ਇੱਕ ਦੌਰ ਹੁੰਦਾ ਸੀ, ਉਹ ਵੀ ਕਿਸੇ ਨਾ ਕਿਸੇ ਗੱਲ ਤੇ ਕਹਿ ਦਿੰਦੇ ਹੋਣਗੇ ਜੀ ਅਸੀਂ ਤਾਂ ਰੋਟੀ ਖਾਣੀ ਹੈ, ਸਾਡਾ ਚਾਹ ਦਾ ਟਾਈਮ ਹੋ ਗਿਆ। ਇਹਨਾਂ ਤੋਂ ਤਾਂ ਉਹ ਵੀ ਨਹੀਂ ਕਿਹਾ ਜਾਂਦਾ ਹੋਣਾ ਵੀ ਨਹੀਂ ਅਸੀਂ ਜੀ। ਅਗਲੀ ਗੱਲ ਕਰੀਏ ਸ਼ਰਮਾ ਜੀ, ਵੀਡੀਓ ਕਾਂਡ ਦੀ, ਜਿਹਨੇ ਗੋਡੇ ਲਵਾਤੇ, ਤੇ ਕੀ ਹੁਣ ਮੈਚ ਫਿਕਸਿੰਗ ਵੱਲ ਨੂੰ ਚੱਲ ਪਏ? ਇਸ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ ਜੀ। ਦੇਖੋ, ਜਿਹੜਾ ਇਹ ਮਾਮਲਾ ਜਗਤ ਜੋਸ਼ੀ ਸਤਿਕਾਰ ਸੋਧ ਐਕਟ ਵਾਲਾ ਸੀ ਜੀ ਜੀ, ਇਹਦੇ ਵਿੱਚ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ 15 ਦਿਨ ਦਾ ਸਮਾਂ ਵੀ ਕਰਕੇ ਆ ਜਿਓ, ਕੁਛ ਹੈ ਨਾ, ਦੱਸਿਓ। ਤੇ ਮੁੱਖ ਮੰਤਰੀ ਸਾਹਿਬ ਜਨਤਕ ਸਟੇਜਾਂ ਤੋਂ ਬੋਲਦੇ ਸੀ 15 ਛੱਡੋ 25 ਦਿਨ ਕਰ ਲਓ, ਹੁਣ ਨਹੀਂ ਬਦਲਦਾ, ਹੁਣ ਤਾਂ ਮੋਹਰ ਲੱਗੀ ਜੀ, ਹੈ ਨਾ। ਮਤਲਬ ਹੰਕਾਰੀ ਤਰੀਕੇ ਨਾਲ ਬੋਲਦੇ ਸੀ। ਫੇਰ ਜਦੋਂ ਆ ਪਹਿਲੂ ਵੀ ਆਇਆ, ਤਦ ਵੀ ਕਿ ਮੈਂ ਜਾ ਕੇ ਆਇਆ ਸੀ ਜੀ ਜਥੇਦਾਰ ਸਾਹਿਬ ਕੋਲ, ਹੈ ਨਾ, ਮੈਂ ਤਾਂ ਉੱਥੇ ਵੀ ਦੱਸਿਆ ਸੀ ਕਿ ਮੈਂ ਹੈ ਨਹੀਂ ਜੀ, ਨਕਲੀ ਹੈ ਜੀ, ਇਹ ਆਈ ਹੈ ਜੀ। ਫਿਰ ਉਹ ਤੋਂ ਬਾਅਦ ਬਿਆਨ ਬਦਲਦੇ ਰਹੇ, ਸਾਰਾ ਕੁਝ ਹੁੰਦਾ ਰਿਹਾ। ਪਰ ਜਿਹੜੀ ਪ੍ਰੈਸ ਕਾਨਫਰੰਸ ਕੇਜਰੀਵਾਲ ਨੇ ਬੈਠ ਕੇ ਕੀਤੀ, ਉਹ ਚ ਕੇਜਰੀਵਾਲ ਤਾਂ ਕੁਸਕਿਆ ਨਹੀਂ। ਮਤਲਬ ਕੇਜਰੀਵਾਲ ਨੇ ਤਾਂ ਤੈਅ ਕਰ ਲਿਆ ਕਿ ਹੁਣ ਸਿੱਖ ਮਸਲਿਆਂ ਵੱਲ ਨੂੰ ਮੈਂ ਤਾਂ ਨਹੀਂ ਮੂੰਹ ਕਰਦਾ ਜੀ, ਹੈ ਨਾ। ਤੇ ਜਾਂ ਇਹ ਮੰਨੀਏ ਕਿ ਉਹਨੇ ਭਗਵੰਤ ਵਾਲੇ ਮਸਲੇ ਤੋਂ ਕਿਨਾਰਾ ਕਰ ਲਿਆ ਕਿ ਭਗਵੰਤ ਆਪੇ ਨਜਿੱਠੇ। ਹੁਣ ਭਗਵੰਤ ਮਾਨ ਜੀ ਕੀ ਕਹਿੰਦੇ ਨੇ ਜੀ ਕਿ ਜੀ ਮੈਨੂੰ ਤਾਂ ਸੱਦਿਆ ਨਹੀਂ ਸੀਗਾ ਜੀ, ਇਸ ਲਈ ਮੈਂ ਇੱਥੇ ਜਾ ਨਹੀਂ ਸਕਦਾ। ਠੀਕ ਹੈ, ਵੀਡੀਓ ਵਾਲਾ ਸਵਾਲ ਹੈ, ਤੇ ਮੈਨੂੰ ਸੱਦਣਗੇ ਜੀ ਮੈਂ ਹਾਜ਼ਰ ਹੋ ਜਾਊਂਗਾ। ਮਤਲਬ ਇਹਦਾ ਮਤਲਬ ਭਗਵੰਤ ਮਾਨ ਪੇਸ਼ ਹੋਣ ਲਈ ਤਿਆਰ ਨਹੀਂ। ਆਪਾਂ ਵੀ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਕਿ ਇਹ ਪਹਿਲਾਂ ਵੀ ਸੰਕੇਤ। ਫਿਰ ਉਹਨਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਇੱਕ ਸਵਾਲ ਦੇ ਜਵਾਬ 'ਚ ਇਹ ਵੀ ਕਿਹਾ ਕਿ ਮੈਂ ਚਿੱਠੀ ਭੇਜੂੰਗਾ ਜੀ, ਮੈਂ ਵੀਡੀਓ ਆ ਨਵੀਂ ਨਕਾਬ ਵਾਲੀ ਭੇਜੂੰਗਾ ਜੀ, ਕਿ ਦੇਖੋ ਜੀ ਇਹ ਤਾਂ ਮਖੌਟਾ ਬਣਾਇਆ ਜੀ, ਮੇਰਾ ਉਹ ਲਾਇਆ ਜੀ, ਮੈਂ ਵੀਡੀਓ ਨਾਲ ਭੇਜ ਕੇ ਚਿੱਠੀ ਭੇਜਾਂਗੇ। ਹੁਣ ਚਿੱਠੀ 'ਚ ਕੀ ਹੋਊਗਾ? ਸੁਖਵੀਰ ਵਾਲੇ ਸ਼ਬਦ, ਸਹੀ ਹੈ, ਕਿ ਜੀ ਮੈਂ ਆ ਕੇ ਝੋਲੀ ਪਵਾ ਲੂੰਗਾ ਸਾਰੇ ਗੁਨਾਹ, ਜਾਂ ਮੈਂ ਗੁਨਾਹ ਕੀਤੇ ਨਹੀਂ ਕੀਤੇ ਜੀ ਇਹ ਛੱਡੋ ਪਰ ਮੈਂ ਮਾਫੀ ਮੰਗਣ ਆ ਰਿਹਾ, ਜਾਂ ਮੇਰੀ ਦੁਬਾਰਾ ਸੁਣ ਲਈ ਜਾਵੇ, ਜੋ ਵੀ ਹੋਵੇ ਜੀ। ਮੁੱਖ ਮੰਤਰੀ ਭਗਵੰਤ ਮਾਨ ਨੇ ਸੰਕੇਤ ਦਿੱਤੇ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਲਈ ਤਿਆਰ ਹੈ।
ਤੇ ਜਦੋਂ ਬੰਦੇ ਨੂੰ ਗੁਰੂ ਦੋਖੀ ਪੰਥ ਵਿਰੋਧੀ ਗਰਦਾਨਿਆਂ ਵਾ ਹੋਵੇ ਤਾਂ ਫਿਰ ਅਜਿਹੇ ਦੇ ਵਿੱਚ ਉਸ ਨੇ ਅਰਜੀ ਲਾਉਣੀ ਹੁੰਦੀ ਹੈ, ਉਹਦੀ ਪਹਿਲਾਂ ਅਰਜੀ ਮਨਜ਼ੂਰ ਹੋਵੇ, ਕਿਤੇ ਦੁਬਾਰਾ ਬੁਲਾ ਲੈਂਦੇ ਆ। ਹੁਣ ਇਹਨੂੰ ਬੁਲਾਇਆ ਤਾਂ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਤਾਂ ਖੜਾਇਆ ਨਹੀਂ ਜਾ ਸਕਦਾ ਜੀ ਜੀ, ਇਹਨੂੰ ਬੁਲਾਉਣ ਫਿਰ ਸਕੱਤਰੇ ਤੇ ਬੁਲਾਉਣਗੇ। ਹੁਣ ਇਹ ਨਵੀਂ ਪਿਰਤ ਪੈ ਗਈ ਆ, ਉਹਨੇ ਦੇਖਦੇ ਆ ਕਿਵੇਂ ਆ, ਕੀ ਇਹ ਸਿੱਖ ਮਰਿਆਦਾ ਅਨੁਸਾਰ ਕਿਸ ਤਰ੍ਹਾਂ ਦੀ ਹੈ, ਇਹਦੀ ਚਰਚਾ ਵੀ ਪੰਥਕ ਤਰ੍ਹਾਂ ਤੁਰੀ ਰਹਿੰਦੀ ਆ, ਪਰ ਉੱਥੇ ਬੁਲਾਇਆ ਜਾਊਗਾ। ਹੁਣ ਫਿਰ ਇਹ ਚਿੱਠੀ ਪਾਉਣਗੇ ਤੇ ਉਹ ਤੋਂ ਬਾਅਦ ਦੁਬਾਰਾ ਬੁਲਾਇਆ ਜਾਊਗਾ। ਇਹਦੇ ਸੰਕੇਤ ਕਿਵੇਂ ਮਿਲਦੇ ਨੇ? ਇਹਦੇ ਸੰਕੇਤ ਇਸ ਗੱਲੋਂ ਮਿਲਦੇ ਨੇ ਕਿ ਵੀਡੀਓ ਕਾਂਡ ਦਾ ਜਨਮ ਕਿੱਥੋਂ ਹੁੰਦਾ। ਇਸ ਜਿਹੜਾ ਬੇਅਦਬੀ ਰੋਕੂ ਐਕਟ ਸੀ, ਉਸ ਮਾਮਲੇ 'ਚ ਭਗਵੰਤ ਮਾਨ ਦੀ ਅੜੀ ਤੋਂ ਬਾਅਦ ਜੀ, ਜੇ ਭਗਵੰਤ ਮਾਨ ਇਸ ਮਸਲੇ ਤੇ ਹੀ ਪਹਿਲੇ ਨਿਮਰਤਾ ਨਾਲ ਕਹਿੰਦੇ ਜੀ ਦੱਸੋ ਜੀ ਜੋ ਸੋਧ ਕਰਨੀ ਆ ਆਪਾਂ ਵਿਚਾਰ ਕਰ ਲੈਨੇ ਆ, ਸ਼ਾਇਦ ਵੀਡੀਓ ਕਾਂਡ ਵਾਲਾ ਮਾਮਲਾ ਸਾਹਮਣੇ ਹੀ ਨਾ ਆਉਂਦਾ। ਸਹੀ ਹੈ, ਬਿਲਕੁਲ। ਹੁਣ ਜਥੇਦਾਰ ਸਾਹਿਬ ਨੇ ਜਿਹੜਾ ਹੁਕਮ ਦਿੱਤਾ ਕਿ ਗੁਰੂ ਦੋਖੀ ਖਾਲਸਾ ਪੰਥ ਵਿਰੋਧੀ ਬੰਦੇ ਨੂੰ ਕੋਈ ਮੂੰਹ ਨਾ ਲਾਵੇ, ਤੇ ਜੇ ਉਹਨਾਂ ਨੇ ਇਸ ਮਾਮਲੇ ਨੂੰ ਗਾਂਹ ਲੈ ਕੇ ਜਾਣਾ ਹੁੰਦਾ ਤਾਂ ਉਹ ਪਹਿਲਾਂ ਐਮਐਲਏ ਨੂੰ ਪੁੱਛਦੇ ਵੀ ਅਸੀਂ ਤਾਂ ਇਹ ਲਾਉਂਦੇ ਆ ਵੀ ਤੁਸੀਂ ਕਿਵੇਂ ਮਿਲਦੇ ਫਿਰਦੇ ਹੋ ਮੁੱਖ ਮੰਤਰੀ। ਉਹਨਾਂ ਨੇ ਜ਼ਿਕਰ ਨਹੀਂ ਛੁਇਆ, ਉਲਟਾ ਉਹਨਾਂ ਨੇ ਇਹ ਸੰਕੇਤ ਦਿੱਤਾ ਕਿ ਠੀਕ ਹੈ ਕੋਈ ਵੀ ਆ ਕੇ ਆਪਣੀ ਗੱਲ ਰੱਖ ਸਕਦਾ, ਜੇ ਮੁੱਖ ਮੰਤਰੀ ਆਪਣੀ ਗੱਲ ਰੱਖਣੀ ਚਾਹੁੰਦੇ ਨੇ ਤਾਂ ਰੱਖ ਸਕਦੇ ਨੇ, ਆ ਜਾਣ। ਠੀਕ ਹੈ, ਤਾਂ ਇਹਦਾ ਮਤਲਬ ਦੋਵੇਂ ਪਾਸਿਓਂ ਇਹ ਪਹਿਲੂ ਹੈਗਾ ਕਿ ਹੁਣ ਨਜਿੱਠ ਲਈ, ਕਿਉਂਕਿ ਆਹ ਮਾਮਲਾ ਨਿਬੜ ਗਿਆ ਤਾਂ ਕੁਝ ਤਰ੍ਹਾਂ ਨੂੰ ਇਹ ਲੱਗਦਾ ਕਿ ਇਹ ਮਾਮਲਾ ਨਿਬੜਨ ਤੋਂ ਬਾਅਦ ਉਹ ਕਹਿਣਗੇ ਹੁਣ ਦੂਆ ਵੀ ਨਿਬੇੜ ਦਿਓ ਸਾਡਾ, ਹੁਣ ਅਸੀਂ ਇਹ 'ਚ ਤੁਹਾਡੀ ਮੰਨਦੀ ਜੀ ਤੁਹਾਡੇ ਅਨੁਸਾਰ ਸੋਧ ਕਰਨ ਦੀ ਤਿਆਰ, ਹੁਣ ਸਾਨੂੰ ਉਧਰੋਂ ਛੁਟਕਾਰਾ ਦੇ ਦਿਓ। ਕੀ ਕੋਈ ਵਿਚਾਲੇ ਵਿਚੋਲਾ ਭੂਮਿਕਾ ਨਿਭਾਉਣ ਦੀ ਪ੍ਰਕਿਰਿਆ 'ਚ, ਕੀ ਕੋਈ ਤਰ੍ਹਾਂ ਇਸ ਟਕਰਾਅ ਨੂੰ ਖਤਮ ਕਰਨ ਦੀ ਤਿਆਰੀ ਦੇ ਲਈ ਸਾਰਥਕ ਪ੍ਰਕਿਰਿਆ ਬਣਾ ਰਹੀਆਂ ਨੇ, ਜਾਂ ਭਗਵੰਤ ਮਾਨ ਨੂੰ ਬਚਾਉਣ ਦੇ ਲਈ ਕੋਸ਼ਿਸ਼ਾਂ ਹੋ ਰਹੀਆਂ ਨੇ? ਸੋ ਲੋਕ ਤਾਂ ਫਿਰ ਗੱਲਾਂ ਕਰਨਗੇ ਜੀ, ਮੈਚ ਫਿਕਸ ਹੋਣ ਲੱਗ ਪਿਆ ਜੀ, ਲੱਗ ਪਿਆ, ਪਰ ਇੰਨਾ ਆਸਾਨ ਨਹੀਂਗਾ ਹੁਣ ਕਿਸੇ ਲਈ ਵੀ ਜੀ। ਨਾ ਤਾਂ ਜਥੇਦਾਰ ਲਈ ਹੁਣ ਇਹ ਕਹਿਣਾ ਹੋਊਗਾ ਕਿ ਸਾਡੀ ਲੈਬ ਦੀ ਰਿਪੋਰਟ ਗਲਤ ਨਿਕਲ ਗਈ, ਤੇ ਇਸ ਲਈ ਹੁਣ ਦੇਖਣ ਵਾਲੀ ਗੱਲ ਹੈ ਕਿ ਜੇ ਚਿੱਠੀ ਲੱਗਦੀ ਹੈ ਤਾਂ ਉਹਦੇ ਅਨੁਸਾਰ ਕੀ ਹੁੰਦਾ ਕੀ ਨਹੀਂ। ਠੀਕ ਹੈ, ਉਥੋਂ ਮਤਲਬ ਜਥੇਦਾਰ ਸਾਹਿਬ ਦਾ ਜਿਵੇਂ ਕਹਿਣਾ ਹੁੰਦਾ ਕਿ ਇੱਥੇ ਅਸੀਂ ਫਾਂਸੀ ਤਾਂ ਨਹੀਂ ਲਾਉਣੀ, ਅਸੀਂ ਤਾਂ ਤੁਹਾਨੂੰ ਮਤਲਬ ਕਿ ਮਰਿਆਦਾ ਦੇ ਵਿੱਚ ਰਹਿਣ ਦੀ ਉਹ ਹਦੂਦ ਕਰ ਸਕਦੇ ਹਾਂ, ਉਹਦੇ ਲਈ ਤੁਹਾਨੂੰ ਗੁਰੂ ਦੇ ਸਾਹਮਣੇ ਪੇਸ਼ ਹੋ ਕੇ, ਹੈ ਨਾ। ਸੋ ਉਹ ਤਾਂ ਉਸੇ ਪ੍ਰਕਿਰਿਆ ਚੋਂ ਲੰਘਣਾ। ਸੋ ਇਸ ਮਾਮਲੇ ਨੂੰ ਤਾਂ ਆਪਾਂ ਕਹਿ ਦਈਏ ਕਿ ਇੱਧਰ ਨਜਿੱਠਣ ਦੀ ਪ੍ਰਕਿਰਿਆ ਹੋ ਸਕਦਾ ਜੀ, ਕੱਲ ਨੂੰ ਕਿਸੇ ਤਰੀਕੇ ਨਾਲ ਨਿਕਲ ਜਾਵੇ ਕੋਈ ਹੱਲ, ਕਿ ਇਹ ਤਾਂ ਧਾਰਮਿਕ ਸਜ਼ਾ ਦੇ ਰੂਪ 'ਚ ਵੀ ਨਿਕਲ ਜਾਵੇ, ਮਾਫੀ ਦੇ ਰੂਪ 'ਚ ਵੀ ਨਿਕਲ ਜੇ, ਕਿਤੇ ਹੋ ਜਾਵੇ। ਪਰ ਜਿਹੜਾ ਕ੍ਰਿਮੀਨਲ ਪਰਚਾ ਹੋਇਆ ਜੀ ਗੁੜਗਾਉਂ ਦੇ ਵਿੱਚ, ਉਹਦਾ ਕੀ ਕਰਨਾ? ਕਿ ਉੱਥੇ ਵੀ ਬਾਇਓਮਿਥ 'ਚ ਕੋਈ ਫਿਕਸ ਮੈਚ ਹੋ ਰਿਹਾ ਕਿ ਨਹੀਂ? ਸਹੀ ਹੈ, ਇਹ ਵੀ ਦੱਸ ਦੇਣ। ਨਾਇਬ ਸੈਣੀ ਦੇ ਹੱਥ ਤਾਂ ਹੈ ਨਹੀਂ ਹੁਣ ਕਿ ਉਹ ਫੈਸਲਾ ਕਰੂਗਾ, ਇਹ ਫੈਸਲਾ ਤਾਂ ਉੱਪਰੋਂ ਹੋਣਾ ਹੈ। ਸੋ ਕੀ ਉੱਥੇ ਵੀ ਉਹ ਫੈਸਲਾ ਹੋ ਰਿਹਾ, ਜਾਂ ਫਿਰ ਉੱਥੇ ਚੂੜੀ ਟੈਟ ਹੋ ਗਈ? ਦੋ ਬੰਦੇ ਅਗਲਿਆਂ ਨੇ ਚੱਕੇ ਵੇ ਨੇ, ਤੁਹਾਡੇ ਪੁਲਿਸ ਅਧਿਕਾਰੀ ਸੱਦੇ ਵੇ ਨੇ ਕਿ ਆ ਜਾਓ ਵੀ, ਜੇ ਉਹਨਾਂ ਨੇ ਬਿਆਨ ਕੋ ਦੇਤਾ ਫਿਰ ਕੀ ਹੋਊਗਾ? ਤੇ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਕਹਿੰਦੇ ਇੱਕ ਫੋਨ ਦੀ ਚਰਚਾ ਜੀ, ਕਿ ਇੱਕ ਨੰਬਰ ਮਿਲ ਗਿਆ ਜੀ, ਉਹ ਵਿਦੇਸ਼ੀ ਨੰਬਰ ਹੈ ਜੀ, ਤੇ ਉਹਦੇ ਰਾਹੀਂ ਇਹ ਸਾਰਾ ਜੀ ਮਤਲਬ ਕਿ ਲੈਬ ਦੀ ਟੈਸਟਿੰਗ ਦਾ ਮਾਮਲਾ, ਆਹ ਠੀਕ ਕਰਾ ਲਓ, ਆਹ ਲਿਖਾ ਲਓ, ਏਦਾਂ ਦੀ ਰਿਪੋਰਟ ਬਣਾ ਲਓ, ਉਹਦੇ ਰਾਹੀਂ ਸਾਰੀ ਕਾਰਵਾਈ ਚੱਲਦੀ ਸੀ ਜੀ। ਕਹਿੰਦੇ ਇਹ ਹਰਿਆਣਾ ਵੱਲੋਂ ਪੁਣ ਛਣ ਕੇ ਆ ਰਹੀਆਂ ਖਬਰਾਂ 'ਚ ਚਰਚਾਵਾਂ ਨੇ ਮੀਡੀਆ 'ਚ, ਤੇ ਕਹਿੰਦੇ ਜੀ ਉਹ ਫੋਨ ਦੀ ਵਰਤੋਂ ਬਲਤੇਜ ਪੰਨੂ ਕਰਦੇ ਸੀ। ਹੁਣ ਕਹਿੰਦੇ ਜੀ ਬਲਤੇਜ ਪੰਨੂ ਅਜੇ ਰੂਪੋਸ਼ ਨੇ, ਅਜੇ ਸਾਹਮਣੇ ਨਹੀਂ ਆ ਰਹੇ ਹੁਣ ਜੀ। ਇਹ ਮਸਲਾ ਤਾਂ ਫਿਰ ਇਹ ਬਲਤੇਜ ਪੰਨੂ ਤੱਕ ਵੀ ਨਹੀਂ ਰੁਕਣਾ, ਕਿਉਂਕਿ ਜਿਹੜੀ ਰਿਪੋਰਟ ਤਿਆਰ ਕਰਾਈ ਗਈ ਹੈ ਉਹ ਕਿਹਦੇ ਲਈ ਹੈ ਜੀ? ਉਹ ਰਿਪੋਰਟ ਦਾ ਸਿਰਾ ਕਿਹਦੇ ਨਾਲ ਜੁੜਦਾ ਹੈ? ਉਹ ਰਿਪੋਰਟ ਗਲਤ ਬਣਾਈ ਤਾਂ ਉਹਦਾ ਫਾਇਦਾ ਕਿਹਨੂੰ ਮਿਲਣ ਦੀ ਕੋਸ਼ਿਸ਼ ਸੀ? ਉਹ ਸੀ ਭਗਵੰਤ ਮਾਨ। ਸਹੀ ਹੈ, ਫਿਰ ਕੇਸ ਦਾ ਮੁੱਖ ਧੁਰਾ ਕੌਣ ਬਣ ਜਾਊਗਾ? ਭਗਵੰਤ ਮਾਨ। ਫਿਰ ਤਾਂ ਗੱਲ ਤਾਂ ਉੱਥੇ ਤੱਕ ਵੀ ਜਾਊਗੀ। ਤੋ ਇਸ ਲਈ ਇੱਕ ਨਹੀਂ ਫਿਰ ਦੋ ਮੈਚ ਫਿਕਸ ਕਰਨੇ ਪੈਣੇ ਤਾਂ ਛੁਟਕਾਰਾ ਹੁੰਦਾ, ਨਹੀਂ ਛੁਟਕਾਰਾ ਹੋਣਾ ਔਖਾ ਹੈ ਜੀ। ਸਹੀ ਹੈ, ਬਿਲਕੁਲ। ਅਗਲੀ ਗੱਲ ਕਰੀਏ ਹਰਦੀਪ ਪੁਰੀ ਦੀ, ਧਰਮਿੰਦਰ ਪ੍ਰਧਾਨ ਦੀ। ਕਹਿੰਦੇ ਬਿੱਟੂ ਦੇ ਨਾਲ ਮੋਦੀ ਕੈਬਨਿਟ ਦੇ ਵਿੱਚ ਇਹਨਾਂ ਦੋਵਾਂ ਦੀ ਵੀ ਛੁੱਟੀ ਹੋ ਸਕਦੀ ਹੈ ਜੀ। ਦੇਖੋ, ਆਪਾਂ ਪਿਛਲੇ ਦਿਨੀ ਗੱਲ ਕਰ ਰਹੇ ਸੀਗੇ ਪ੍ਰਵੀਨ ਜੀ ਕਿ ਪੰਜਾਬ ਤੋਂ ਸ਼ਾਇਦ 2 ਨਵੇਂ ਮੰਤਰੀ ਬਣਾ ਦਿੱਤੇ ਜਾਣ। ਜੀ ਜੀ। ਹੁਣ ਉਹਨਾਂ ਦੋਵਾਂ ਦੇ ਵਿੱਚੋਂ ਰਾਘਵ ਚੱਡਾ ਦਾ ਜ਼ਿਕਰ ਚੱਲਦਾ ਕਿ ਉਧਰੋਂ ਆਏ ਨੇ ਜੀ, ਉਹਨਾਂ ਤੋਂ ਫਾਇਦਾ ਲਿਆ ਜਾ ਸਕਦਾ ਜੀ, ਪੰਜਾਬ 'ਚ ਕੱਲ ਨੂੰ ਕਿਸੇ ਨੂੰ ਰਲਾਉਣਾ ਹੈ, ਕੁਛ ਕਰਨਾ ਜੀ, ਤਾਂ ਵੀ ਹੋ ਸਕਦਾ ਹੈ। ਧਰਮ ਚੁੱਗ ਦਾ ਨਾਂ ਚੱਲਿਆ ਕਿ ਜੀ ਉਹ ਇਹਨਾਂ ਦੇ ਆਪਣੇ ਸੰਘ ਦੇ ਨੇ ਜੀ, ਇਸ ਲਈ ਉਹਨਾਂ ਨੂੰ ਲਿਆ ਜਾ ਸਕਦਾ ਹੈ। ਪਰ ਦੂਏ ਪਾਸੇ ਹੁਣ ਖਬਰ ਆ ਰਹੀ ਹੈ ਕਿ 2 ਸਿੱਖ ਚਿਹਰੇ ਹੈਗੇ ਨੇ ਤੇ ਦੋਵਾਂ ਦੀ ਛੁੱਟੀ ਹੋਣ ਵਾਲੀ ਹੈ। ਰਵਨੀਤ ਬਿੱਟੂ ਤਾਂ ਜਾਣਾ ਹੀ ਤੈਅ ਹੈ ਜੀ, ਕਿ ਰਾਜ ਸਭਾ ਦਾ ਕਾਰਜਕਾਲ ਮੁੱਕ ਗਿਆ, ਇਸ ਲਈ ਅੱਜ ਤੋਰਨ 4 ਮਹੀਨੇ ਨੂੰ ਤੋਰਨ ਜਾਣਾ ਤੈਅ ਆ।
ਦੂਆ ਨਾਮ ਹੁਣ ਹਰਦੀਪ ਪੁਰੀ ਦਾ ਵੀ ਆ ਗਿਆ ਕਿ ਛੁੱਟੀ ਉਹਨਾਂ ਦੀ ਵੀ ਹੋਣੀ ਤੈਅ ਜੀ। ਚਰਚੇ ਨੇ ਕਿ 6 ਬੰਦੇ ਹਟਾਏ ਜਾ ਸਕਦੇ ਨੇ ਮੋਦੀ ਕੈਬਨਿਟ ਚੋਂ। ਠੀਕ ਹੈ ਜੀ। 1-2 ਨਹੀਂ, 6 ਦੀ ਛੁੱਟੀ ਹੋ ਸਕਦੀ ਹੈ ਤੇ 9 ਦੇ ਕਰੀਬ ਨਵੇਂ ਮੰਤਰੀ ਲਏ ਜਾ ਸਕਦੇ ਨੇ ਜੀ। ਸੋ ਜਿਹੜੇ 6 ਦੀ ਛੁੱਟੀ ਹੋਣੀ ਹੈ ਉਹਦੇ ਵਿੱਚ ਸਭ ਤੋਂ ਵੱਧ ਚਰਚਿਤ ਨਾਮ ਹਰਦੀਪ ਪੁਰੀ ਦਾ। ਉਹਦਾ ਆਧਾਰ ਕਹਿੰਦੇ ਜੀ ਐਸਟੀਐਨ ਫਾਈਲ ਦਾ ਮਾਮਲਾ ਬੁਰੀ ਤਰ੍ਹਾਂ ਘਿਰੇ ਨੇ, ਇਹਨਾਂ ਦੇਸ਼ਾਂ ਵਿਦੇਸ਼ਾਂ 'ਚ ਮਜ਼ਾਕ ਉੱਡ ਰਿਹਾ ਮੋਦੀ ਸਰਕਾਰ ਦਾ ਕਿ 61 ਦੇ ਕਰੀਬ ਈਮੇਲਾਂ ਦਾ ਐਕਸਚੇਂਜ ਹੈ ਤੇ 14 ਦੇ ਕਰੀਬ ਇਹਨਾਂ ਮੀਟਿੰਗਾਂ 'ਚ ਹਿੱਸਾ ਲਿਆ ਵਾ, ਇਸ ਲਈ ਉਹ ਸੈਕਸ ਸਕੈਂਡਲ ਜੇ ਉਹ ਬਹੁਤ ਤਰ੍ਹਾਂ ਦੇ ਮਾਮਲੇ ਨੇ ਉਹਦੇ ਵਿੱਚ ਫਿਰ ਮੋਦੀ ਤੱਕ ਸੇਕ ਜਾਂਦਾ ਹੈ। ਇਸ ਲਈ ਕਹਿੰਦੇ ਕਿ ਇਹ ਹਟਾ ਕੇ ਮਿੱਟੀ ਪਾਉਣ ਦੀ ਕਵਾਇਦ ਹੋ ਸਕਦੀ ਕਿ ਹਰਦੀਪ ਪੁਰੀ ਤੇ ਨਾ ਜਲਾ ਗਿਰ ਜਾਵੇ ਸਾਰਾ। ਚਲੋ ਦੂਜਾ ਧਰਮਿੰਦਰ ਪ੍ਰਧਾਨ ਇਸ ਸਮੇਂ ਸਭ ਤੋਂ ਚਰਚਿਤ ਚਿਹਰਾ ਪੰਜਾਬ ਭਾਰਤ ਦੇ ਵਿੱਚ। ਮੋਦੀ ਕੈਬਨਿਟ ਦੇ ਵਿੱਚ ਸਿੱਖਿਆ ਮੰਤਰੀ ਹੈ। ਨੀਟ ਦੀ ਪ੍ਰੀਖਿਆ ਦਾ ਮਾਮਲਾ ਹੋਵੇ, CBSE ਦੇ ਨਤੀਜਿਆਂ ਦਾ ਪਹਿਲੂ ਹੋਵੇ, ਆਨਸਰ ਸ਼ੀਟਾਂ ਦਾ ਮਾਮਲਾ ਹੋਵੇ, UGC ਨੈਟ ਦਾ ਪੇਪਰ ਦਾ ਮਾਮਲਾ ਹੋਵੇ, ਇਹ ਜੇ 5-6 ਮਾਮਲਿਆਂ 'ਚ ਇੰਨੀ ਤਰ੍ਹਾਂ ਘਿਰਿਆ ਕਿ ਇਹਨੇ ਧਰਮਿੰਦਰ ਪ੍ਰਧਾਨ ਨੇ ਤਾਂ ਕਾਂਗਰਸ ਜਨਤਾ ਪਾਰਟੀ ਖੜੀ ਕਰਾਤੀ। ਹੁਣ ਇਹਨੂੰ ਹਟਾ ਕੇ ਕੀ ਆਪਣੀ ਗਲਤੀ ਠੀਕ ਕਰਨੀ ਹੈ ਬੀਜੇਪੀ ਨੇ ਕਿ ਉਸ ਕਾਂਗਰਸ ਜਨਤਾ ਪਾਰਟੀ ਨੂੰ ਹੋਰ ਹਵਾ ਦੇਣੀ ਹੈ ਕਿ ਦੇਖੋ ਜੀ ਉਹਨਾਂ ਦੇ ਧਰਨੇ ਦਾ ਅਸਰ ਕਿ ਲਓ ਜੀ 5 ਦਿਨਾਂ 'ਚ ਉਹਨਾਂ ਨੇ ਇੱਕ ਮੰਤਰੀ ਹਟਵਾਤਾ। ਸਹੀ ਹੈ। ਕੀ ਉਹਨੂੰ ਤਾਕਤ ਦੇਣ ਦੀ ਕਵਾਇਦ ਹੈ? ਇਹ ਵੀ ਪਹਿਲੂ ਹੈਗਾ। ਚਲੋ ਹੁਣ ਕਿਹੜਾ ਇਹ 2 ਹਟਣੇ ਨੇ, 4 ਹੋਰ ਵੀ ਹਟਣੇ ਆ। ਉਹਦੇ ਵਿੱਚ ਰਵਨੀਤ ਬਿੱਟੂ ਉਹ ਪਹਿਲਾਂ ਅਸਤੀਫਾ ਦੇ ਗਿਆ ਕਿ ਇਹਦਾ ਰਾਜ ਸਭਾ ਦਾ ਕਾਰਜਕਾਲ ਮੁੱਕ ਗਿਆ। ਇੰਜ 6 ਦੀ ਛੁੱਟੀ ਹੋਣ ਦੀਆਂ ਚਰਚਾਵਾਂ ਨੇ। ਜਦੋਂ ਤੱਕ ਲਿਸਟ ਰਾਸ਼ਟਰਪਤੀ ਕੋਲ ਚਲੀ ਨਹੀਂ ਜਾਂਦੀ ਕਿ ਇਹਨਾਂ ਨੂੰ ਹਟਾ ਰਹੇ ਜੀ ਨਵੇਂ ਨੂੰ ਸਹੁੰ ਚੁਕਾ ਰਹੇ, ਤਦ ਤੱਕ ਰਾਜਨੀਤੀ 'ਚ ਪਤਾ ਨਹੀਂ ਤਾਂ ਕਦੋਂ ਪਲਟਾ ਵੱਜ ਜਾਵੇ, ਕਿਹਦੀ ਗੋਟੀ ਫਿੱਟ ਹੋ ਜਾਵੇ ਤੇ ਕਿਹਦੀ ਗੋਟੀ ਨਾ ਫਿੱਟ ਹੋਵੇ। ਪਰ ਫਿਲਹਾਲ ਜੋ ਨਾਂ ਨਿਕਲ ਕੇ ਆ ਰਹੇ ਨੇ 6 ਨੇ ਤੇ 9 ਜਿਹੜੇ ਬਣਨੇ ਨੇ ਉਹਨਾਂ ਚੋਂ ਪੰਜਾਬ ਦੀ ਆਪਾਂ ਜਿਵੇਂ ਗੱਲ ਕਰਦੇ ਹਾਂ 2 ਤਾਂ ਹੈਗੀ ਨੇ, ਰਾਘਵ ਚੱਡਾ ਤੇ ਤਰੁਣ ਚੁੱਘ ਦਾ ਨਾਂ ਚੱਲਦਾ ਹੈ। ਉਹ ਤੋਂ ਬਿਨਾਂ ਰਾਜ ਠਾਕਰ ਦਾ ਨਾਂ ਫਿਰ ਉੱਭਰ ਕੇ ਆਇਆ। ਠੀਕ ਹੈ ਜੀ। ਹਿਮਾਚਲ ਤੋਂ ਨੇ, ਅਗਲੀ ਵਾਰ ਹਿਮਾਚਲ ਦੀਆਂ ਚੋਣਾਂ 'ਚ ਹੋ ਸਕਦਾ ਚਿਹਰਾ ਮੋਹਰਾ ਵੀ ਬਣਨ ਉਹ, ਤੇ ਇਸ ਵਾਰ ਮੋਦੀ ਕੈਬਨਿਟ ਨਹੀਂ ਲਏ ਸੀ, ਪਿਛਲੀ ਵਾਰ ਲਏ ਹੋਏ ਸੀ, ਦੁਬਾਰਾ ਉਹਨਾਂ ਦੀ ਐਂਟਰੀ ਹੋਣ ਦੀ ਚਰਚਾ। ਪਰ ਚਰਚਾ ਤਾਂ ਇਹ ਵੀ ਹੈ ਕਿ ਨਿਰਮਲਾ ਸੀਤਾਰਮਨ ਦਾ ਵਿਭਾਗ ਬਦਲਿਆ ਜਾ ਸਕਦਾ। ਠੀਕ ਆ। ਉਹਨਾਂ ਤੋਂ ਵਿੱਤ ਮੰਤਰਾਲਾ ਵਾਪਸ ਲਿਆ ਜਾ ਸਕਦਾ ਤੇ ਉਹਦੀ ਥਾਂ ਦੇ ਉੱਤੇ ਹੈ ਨਾ ਉਹ ਸ਼ਕਤੀ ਦਾਸ ਹੈ ਕੀ ਹੈ ਜਿਹੜੇ 2018 ਤੋਂ 2024 ਤੱਕ ਕਾਰਵਾਈ ਦੇ ਮੁਖੀ ਵੀ ਰਹੇ ਨੇ, IAS ਅਫਸਰ ਰਹੇ ਨੇ। ਸੋ ਉਹਨਾਂ ਨੂੰ ਕਹਿੰਦੇ ਮੋਦੀ ਜੀ ਲਿਆਉਣ ਦੀ ਤਿਆਰੀ 'ਚ ਨੇ। ਇਸੇ ਤਰ੍ਹਾਂ ਜੋਤੀਰਾਜ ਸਿੰਧੀਆ ਦਾ ਹੈ ਨਾ, ਪ੍ਰਹਲਾਦ ਜੋਸ਼ੀ ਦਾ, ਇਹਨਾਂ ਦੇ ਵਿਭਾਗ ਵੀ ਬਦਲੇ ਜਾ ਸਕਦੇ ਨੇ। ਤੇ ਫਿਰ ਕਹਿੰਦੇ ਜੀ ਕਿ ਇੱਕ ਸ਼ਕਤੀ ਦਾਸ ਦੀ ਐਂਟਰੀ ਹੋ ਜਾਣੀ ਹੈ ਨਵੇਂ ਦੀ, ਇੱਕ ਅਨੁਰਾਗ ਠਾਕਰ ਆ ਸਕਦੇ ਨੇ ਹੈ ਨਾ, ਇੱਕ ਤਰੁਣ ਚੁੱਘ ਆ ਸਕਦੇ ਨੇ, ਰਾਘਵ ਚੱਡਾ ਆ ਸਕਦੇ ਨੇ, BD ਸ਼ਰਮਾ ਨੇ, ਸ਼੍ਰੀਕਾਂਤ ਸ਼ਿੰਦੇ ਨੇ ਹੈ ਨਾ, ਸੰਦੇ ਪਾਟਿਲ ਨੇ ਹੈ ਨਾ, ਇੱਕ ਕੋਲੀ ਘੋਸ਼ ਨੇ, ਤੇ ਜਿਨ੍ਹਾਂ ਨੇ ਸਭ ਤੋਂ ਪ੍ਰਚਲਿਤ ਜਿਹੜੀ TV ਸਕਰੀਨ ਤੇ ਰਾਮਾਇਣ ਹੋਈ ਸੀ ਉਹਦੇ ਵਿੱਚ ਰਾਮ ਜੀ ਦਾ ਜਿਨ੍ਹਾਂ ਨੇ ਪਾਤਰ ਰੋਲ ਨਿਭਾਇਆ ਸੀਗਾ, ਮਤਲਬ ਅਰੁਣ ਗੋਇਲ, ਉਹਦੀ ਐਂਟਰੀ ਹੋ ਸਕਦੀ ਹੈ। ਯੂਪੀ ਤੋਂ ਨੇ, ਪੂਰੇ ਯੂਪੀ ਦੀਆਂ ਚੋਣਾਂ ਵੀ ਨੇ। ਸੋ ਇਹ ਤਰੀਕੇ ਕਾਰਨ ਨਾਲ ਵੀ ਦੇਖਿਆ ਜਾ ਰਿਹਾ ਕਿ ਆਉਂਦੇ ਸਮੇਂ ਮੋਦੀ ਕੈਬਨਿਟ ਦੇ ਵਿੱਚ ਖਾਸਾ ਫੇਰਬਦਲ ਦੇਖਣ ਨੂੰ ਮਿਲੇਗਾ ਜੀ। 6 ਦੀ ਛੁੱਟੀ ਹੋਣ ਦੇ ਸਾਰ ਨੇ, 9 ਦੀ ਦਾਖਲਾ ਹੋਣ ਦੀ ਤਿਆਰੀ। ਜੀ ਸਹੀ ਆ। ਤੇ ਅਗਲੀ ਗੱਲ ਕਰੀਏ ਕਾਂਗਰਸ ਦੀ ਪੋਲਿਟਿਕਸ ਦੇ ਬਾਰੇ। ਸ਼ਰਮਾ ਜੀ ਕਹਿੰਦੇ ਚੰਨੀ ਦੇ ਹੱਥ ਹੁਣ ਆ ਰਹੀ ਹੈ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਜੀ। ਦੇਖੋ ਲਿਸਟ ਤੇ ਦਾ ਨਾਂ ਲਿਖ ਲਿਆ ਜੀ ਅਗਲਿਆਂ ਨੇ, ਮਤਲਬ ਲਿਸਟ ਤੇ ਉਹ ਲਿਖਿਆ ਹੁੰਦਾ ਕਿ ਆ ਪ੍ਰਧਾਨ, ਆ ਮੈਨੀਫੈਸਟੋ ਕਮੇਟੀ, ਆ ਚੋਣ ਕਮੇਟੀ, ਆ ਕਾਰਜਕਾਰੀ ਪ੍ਰਧਾਨ। ਉਹ ਫਿਰ ਖਾਲੀ ਥਾਵਾਂ ਰੱਖੀਆਂ ਹੁੰਦੀਆਂ ਉਹਦੇ ਸਾਹਮਣੇ। ਕਈ ਵਾਰ ਕਈਆਂ ਦੇ ਨਾਲ ਲਿਖੇ, ਕਈਆਂ ਦੇ ਨਾਲ ਕੱਟੇ। ਕਹਿੰਦੇ ਹੁਣ ਫਾਈਨਲ ਚਰਨਜੀਤ ਚੰਨੀ ਦਾ ਨਾਂ ਪ੍ਰਧਾਨ ਦੇ ਸਾਹਮਣੇ ਲਿਖਤਾ ਤੇ ਉਹਦੇ ਤੇ ਕਹਿੰਦੇ ਜੀ ਸੋਨੀਆ ਤੇ ਰਾਹੁਲ ਨੇ ਮੋਹਰ ਵੀ ਲਾਤੀ। ਪਰ ਜਦੋਂ ਤੱਕ ਮੱਲਿਕਾਰਜੁਨ ਖੜਗੇ ਐਲਾਨ ਨਹੀਂ ਕਰਦੇ ਤਦ ਤੱਕ ਧੁੜਕੂ ਕਈਆਂ ਨੂੰ ਲੱਗਿਆ ਰਹਿਣਾ ਕਿ ਪਤਾ ਨਹੀਂ ਉਹਦਾ ਨਾਂ ਰਹੂ, ਮੇਰਾ ਉਹ ਕਿਹਦਾ ਜਾਊ, ਕਿਹਦਾ ਨਹੀਂ। ਸਹੀ ਹੈ, ਸਹੀ। ਪਰ ਕਹਿੰਦੇ ਕਾਂਗਰਸ ਨੇ ਕਾਫੀ ਜੱਦੋਜਹਿਦ ਤੋਂ ਐਡਜਸਟਮੈਂਟ ਕਰ ਲਈ ਕਿ ਚੰਨੀ ਨੂੰ ਪ੍ਰਧਾਨ ਲਾ ਦਿਓ, ਬਜਿੰਦਰ ਸਿੰਗਲਾ ਨੂੰ ਕਾਰਜਕਾਰੀ ਪ੍ਰਧਾਨ ਲਾ ਦਿਓ, ਸੁਖਜਿੰਦਰ ਰੰਧਾਵਾ ਤੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਮੇਟੀਆਂ 'ਚ ਐਡਜਸਟ ਕਰੋ ਹੈ ਨਾ। ਉਹ ਚਾਹੇ ਚੋਣ ਕਮੇਟੀ ਦਾ ਕਿਸੇ ਨੂੰ ਮੁਖੀ ਲਾਓ, ਚਾਹੇ ਕਿਸੇ ਨੂੰ ਹੈ ਨਾ ਦੂਸਰੀ ਕਮੇਟੀਆਂ 'ਚ ਲਓ, ਮੈਨੀਫੈਸਟੋ 'ਚ ਲਓ, ਪ੍ਰਚਾਰ 'ਚ ਲਓ, ਕਾਸੇ 'ਚ ਲਓ। ਸੋ ਇਸ ਤਰੀਕੇ ਕਰਨ ਨਾਲ ਤੇ ਉਧਰ ਵਿਰੋਧੀ ਧਿਰ ਦੇ ਲੀਡਰ ਵਜੋਂ ਪ੍ਰਤਾਪ ਬਾਜਵੇ ਨੂੰ ਕਾਇਮ ਰੱਖੋ। ਸੋ ਇਹੋ ਜਿਹੀ ਕੋਈ ਵਿਉਂਤਬੰਦੀ ਹੈ। ਇਸ ਵਿਉਂਤਬੰਦੀ ਦਾ ਇੱਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਕਿ ਪਿਛਲੀ ਵਾਰ ਵੀ ਕਾਂਗਰਸ ਨੇ ਚੰਨੀ ਨੂੰ ਮੂਹਰੇ ਕੀਤਾ ਸੀ ਜਦੋਂ ਕਿ ਉਸ ਸਮੇਂ ਪ੍ਰਧਾਨ ਨਵਜੋਤ ਸਿੱਧੂ ਸੀਗੇ, ਤਾਂ ਵੀ ਫਾਰਮੂਲਾ ਚੱਲਿਆ ਨਹੀਂ ਸੀ। ਪਰ ਇਸ ਵਾਰ ਕਹਿੰਦੇ ਕਿ ਇਸ ਲਈ ਚੱਲਣ ਦੀ ਉਮੀਦ ਆ ਕਿ ਪਿਛਲੀ ਵਾਰ ਤਾਂ ਹਵਾ ਹੀ ਹੋਰ ਤਰ੍ਹਾਂ ਦੀ ਬਣ ਗਈ ਸੀ। ਇਸ ਵਾਰ ਕਹਿੰਦੇ ਵੀ ਕਿ ਬੀਜੇਪੀ ਨੇ ਤਾਜ਼ਾ ਹਿੰਦੂ ਚਿਹਰੇ ਨੂੰ ਹਟਾ ਕੇ ਜੱਟ ਸਿੱਖ ਚਿਹਰਾ ਬਣਾਇਆ। ਠੀਕ ਹੈ।
ਅਕਾਲੀਆਂ ਕਹਿੰਦੇ ਪਰਮਾਨੈਂਟ ਘਰ ਦੀ ਉਹ ਪਾਰਟੀ, ਇਸ ਲਈ ਜੱਟ ਸਿੱਖ ਚਿਹਰਾ ਹੀ ਰਹਿਣਾ ਉੱਥੇ ਤਾਂ, ਹੈਨਾ। ਤੇ ਇੱਧਰ ਮੁੱਖ ਮੰਤਰੀ ਦੇ ਤੌਰ ਤੇ ਜੱਟ ਸਿੱਖ ਚਿਹਰਾ ਆਮ ਆਦਮੀ ਪਾਰਟੀ 'ਚ। ਬੇਸ਼ੱਕ ਉਹਨਾਂ ਨੇ ਪ੍ਰਧਾਨ ਅਮਰ ਅਰੋੜਾ ਲਾਇਆ ਵਾ ਹਿੰਦੂ ਚਿਹਰਾ, ਬੇਸ਼ੱਕ ਉਹ ਕਿਤੇ ਕਿਤੇ ਹਰਪਾਲ ਚੀਮਾ ਨੂੰ ਵੀ ਮੂਹਰੇ ਰੱਖਦੇ ਨੇ, ਪਰ ਕੁੱਲ ਮਿਲਾ ਕੇ ਕੰਟਰੋਲ ਜੇ ਦਿਖਦਾ ਤਾਂ ਕਹਿੰਦੇ ਜੀ ਭਗਵੰਤ ਮਾਨ ਕੋਲ ਦਿਖਦਾ। ਇਸ ਲਈ ਕਿਸੇ ਪਾਰਟੀ ਨੇ ਐਸੀ ਚਿਹਰੇ ਨੂੰ ਮੂਹਰੇ ਨਹੀਂ ਕੀਤਾ ਜੀ। ਸਹੀ ਹੈ। ਤੇ ਪੰਜਾਬ 'ਚ 31-32% ਤੋਂ ਉੱਪਰ ਐਸੀ ਭਾਈਚਾਰਾ ਹੈਗਾ। ਸੋ ਇਸ ਲਈ ਚੰਨੀ ਦਾ ਉਹਦੇ ਵਿੱਚ ਰਸੂਖ ਵੀ ਹੈਗਾ, ਤੇ ਚੰਨੀ ਕਹਿੰਦੇ ਜੱਟਾਂ ਨੂੰ ਵੀ ਪ੍ਰਵਾਨ ਹੈ ਤੇ ਸ਼ਹਿਰੀ ਵਰਗ ਨੂੰ ਵੀ ਪ੍ਰਵਾਨ ਹੈ। ਇਸ ਲਈ ਕਹਿੰਦੇ ਵੀ ਕਾਂਗਰਸ ਆਪਣੇ ਆਪ ਹਿਸਾਬ ਲਾ ਕੇ ਚੱਲਦੀ ਹੈ, ਗੱਲ ਬਣ ਸਕਦੀ ਜੀ। ਪੰਜਾਬ ਦੇ ਵਿੱਚ 19% ਹੈ ਜੱਟ ਸਿੱਖ ਭਾਈਚਾਰਾ, ਠੀਕ ਹੈ ਜੀ, ਤੇ 31-32% ਐਸੀ ਭਾਈਚਾਰਾ ਆ ਜਾਂਦਾ ਹੈ, 33% 34% ਦੇ ਗੇੜ ਦੇ ਵਿੱਚ ਹਿੰਦੂ ਭਾਈਚਾਰਾ ਆ ਜਾਂਦਾ ਹੈ ਨਾ, 10% ਅਦਰਸ ਆ ਜਾਂਦੇ ਨੇ। ਪਰ ਜਦੋਂ ਤੁਸੀਂ ਸਮੁੱਚਾ ਸਿੱਖ ਭਾਈਚਾਰਾ ਦੇਖੋਗੇ ਤਾਂ ਇਹ ਗਿਣਤੀ 58% ਤੇ ਚਲੀ ਜਾਂਦੀ ਹੈ। 19% ਜਿਹੜੇ ਜੱਟ ਨੇ ਉਹ ਵੀ ਸਿੱਖੀ ਚਾਹੁੰਦੇ ਨੇ, ਜਿਹੜਾ ਐਸੀ ਭਾਈਚਾਰਾ 31-32% ਉਹ ਚੋਂ ਵੀ ਵੱਡੀ ਗਿਣਤੀ ਸਿੱਖ ਭਾਈਚਾਰੇ 'ਚ ਆ ਜਾਂਦੀ ਹੈ। ਜਿਹੜੇ 10% ਅਦਰ ਨੇ ਉਹਨਾਂ ਚੋਂ ਵੀ ਕੁਝ ਸਿੱਖ ਭਾਈਚਾਰਿਆਂ 'ਚ ਆ ਜਾਂਦੇ ਨੇ। ਇੱਥੋਂ ਤੱਕ ਕਿ ਮਾਲਵੇ ਖੇਤਰ ਦੇ ਕਈ ਹਿੰਦੂ ਪਰਿਵਾਰ ਵੀ ਸਿੱਖਾਂ 'ਚ ਗਿਣਤੀ ਆ ਜਾਂਦੀ ਹੈ। ਸੋ ਇਸ ਤਰੀਕੇ ਨਾਲ 58% ਦੇ ਕਰੀਬ ਪੰਜਾਬ ਦੇ ਵਿੱਚ ਸਿੱਖ ਭਾਈਚਾਰਾ। ਸੋ ਇਸ ਲਈ ਇਹ ਫਾਰਮੂਲਾ ਬਹੁਤ ਕੋਸ਼ਿਸ਼ ਕੀਤੀ ਜਾਂਦੀ ਕਿ ਦਸਤਾਰਧਾਰੀ ਹੀ ਦਿਖੇ, ਉਹਦੇ ਵਿੱਚੋਂ ਫਿਰ ਕਹਿੰਦੇ ਵੀ ਇਸ ਲਈ ਵੀ ਚੰਨੀ ਨੂੰ ਤੇ ਹੋਰ ਕਿਸੇ ਨੇ ਲਾਇਆ ਨਹੀਂ ਐਸੀ ਭਾਈਚਾਰੇ 'ਚੋਂ, ਇਸ ਲਈ ਵੀ ਤੇ ਜੱਟਾਂ 'ਚ ਵੀ ਪ੍ਰਵਾਨ ਹੈਗੇ ਜੀ। ਇਸ ਤਰੀਕੇ ਨਾਲ ਹੁਣ ਇਹ ਫਾਰਮੂਲੇ ਵੋਟਾਂ 'ਚ ਚੱਲਦੇ ਨੇ ਕਿ ਨਹੀਂ ਚੱਲਦੇ, ਕਾਗਜ਼ਾਂ ਤੇ ਚੱਲ ਜਾਂਦੇ ਨੇ ਕਈਆਂ ਦੇ। ਸੋ ਹੁਣ ਉਧਰ ਵੀ ਤਾਂ ਅਗਲੇ ਦੇਖਣਗੇ ਨਾ ਕਿ ਸੁਨੀਲ ਜਾਖੜ ਨੂੰ ਹਟਾਤਾ ਜੀ, ਉੱਥੇ ਫਿਰ ਕੀ ਉਹ ਹਿੰਦੂ ਵੋਟ ਨੂੰ ਇਹ ਖਿੱਚ ਸਕਦੇ ਨੇ ਕਿ ਨਹੀਂ, ਇਹ ਵੀ ਦੇਖਣਾ। ਉਧਰ ਨਿਤਿਨ ਨਵੀਨ ਨੇ ਆਪਣਾ ਨਵਾਂ ਸੰਗਠਨ ਬਣਾਉਣਾ ਬੀਜੇਪੀ ਨੇ, ਉਹਦੇ ਵਿੱਚ ਹੁਣ ਬਿੱਟੂ ਫਿੱਟ ਹੋਣਾ ਚਾਹੁੰਦੇ ਨੇ ਕਿ ਉਧਰ ਨਹੀਂ ਤਾਂ ਮੈਂ ਇੱਧਰ ਫਿੱਟ ਹੋ ਜਾਵਾਂ ਤੇ ਮੈਂ ਐਮਐਲਏ ਦੀ ਚੋਣ ਵੀ ਲੜ ਲਵਾਂ, ਹੈਨਾ। ਤੇ ਉਹਦੇ ਵਿੱਚ ਤਾਂ ਫੂਲਕਾ ਵੀ ਫਿੱਟ ਹੋਣਾ ਚਾਹੁੰਦੇ ਨੇ ਨਿਤਿਨ ਨਵੀਨ ਦੀ ਟੀਮ ਦੇ ਵਿੱਚ ਤਾਂ, ਤੇ ਜਾਖੜ ਵੀ ਥਾਂ ਲੱਭਦੇ ਨੇ ਕਿ ਮੈਨੂੰ ਇੱਧਰੋਂ ਤਾਂ ਹਟਾਤਾ ਕਿਤੇ ਉੱਥੇ ਐਡਜਸਟ ਕਰ ਦੋ। ਸੋ ਇਹ ਐਡਜਸਟਮੈਂਟਾਂ ਦੀ ਰਾਜਨੀਤੀ ਹੋ ਕੇ ਰਹੇਗੀ, ਸਹੀ ਹੈ, ਮੁੱਦਿਆਂ ਦੀ ਰਾਜਨੀਤੀ ਨਹੀਂ ਹੁੰਦੀ। ਉਹ ਚੋਂ ਕਿਹਦੀਆਂ ਗੋਟੀਆਂ ਫਿੱਟ ਹੋਣਗੀਆਂ ਇਹ ਦੇਖਣ ਵਾਲੀ ਗੱਲ ਹੈ। ਪਰ ਅੱਜ ਦੀ ਤਰੀਕ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਦ ਤੱਕ ਚੰਨੀ ਪ੍ਰਧਾਨ ਨੇ, ਪਰ ਜਦੋਂ ਐਲਾਨ ਹੋਊਗਾ ਤਦ ਹੀ ਚੰਨੀ ਦੀ ਪ੍ਰਧਾਨਗੀ ਵਾਲਾ ਚੰਨ ਚੜੂਗਾ। ਉਹ ਦੇਖਦੇ ਆ ਜੀ ਕਦੋਂ ਤੱਕ ਹੁੰਦਾ। ਪਤਾ ਕੋਈ ਨਹੀਂਗਾ ਕੀ ਇਹਨਾਂ ਨੇ ਕੱਢ ਕੇ ਲਿਆਉਣਾ ਲੋਕਾਂ ਦੇ ਮੂਹਰੇ, ਕੀ ਰੱਖਣਾ। ਪਰ ਇਹ ਤਾਂ ਗੱਲ ਤੈਅ ਹੈ ਨਾ ਕਿ ਵਿਰੋਧੀ ਧਿਰ ਦੀ ਜਿਹੜੀ ਲੜਾਈ ਹੁੰਦੀ ਹੈ, ਜਿਹੜੇ ਫਰਜ਼ ਹੁੰਦੇ ਆ, ਉਹ ਨਿਭਾਉਣ ਦੇ ਵਿੱਚ ਕਾਂਗਰਸ ਕਿਤੇ ਨਾ ਕਿਤੇ ਸਫਲ ਨਹੀਂ ਰਹੀ। ਦੁਨੀਆ ਦੇ ਵਿੱਚ ਨਾ ਚਰਚਾ ਰਹੀ, ਜਾਂ ਪੰਜਾਬ ਦੇ ਵਿੱਚ ਚਰਚਾ ਲੰਘੇ ਦਿਨਾਂ ਦੇ ਵਿੱਚ ਬਹੁਤ ਮੁੱਦਿਆਂ ਤੇ ਰਹੀ ਜਿਨ੍ਹਾਂ ਤੇ ਸਰਕਾਰ ਨੂੰ ਘੇਰਿਆ ਜਾ ਸਕਦਾ ਸੀ। ਹੁਣ ਐਡੀ ਵੱਡੀ ਗੱਲ ਸਾਹਮਣੇ ਆਈ ਹੈ ਵੀ ਸੱਤਾਧਾਰੀਆਂ ਦੇ ਵਿਧਾਇਕਾਂ ਨੇ ਜਾਂ ਕਾਨੂੰਨ ਪੜ੍ਹਿਆ ਨਹੀਂ, ਇਕੱਲੇ ਸੱਤਾਧਾਰੀ ਥੋੜੋ ਘਿਰਦੇ ਇਸ ਮਾਮਲੇ ਦੇ ਵਿੱਚ। ਕਾਂਗਰਸ ਦੇ ਵੀ ਤਾਂ ਵਿਧਾਇਕ ਨੇ ਨਾ, 17-18 ਨੇ, ਇਹਨਾਂ ਨੇ ਕਿਹੜਾ ਪੜ੍ਹਿਆ ਹੋਣਾ, ਤੇ ਬਾਅਦ ਦੇ ਵਿੱਚ ਇਹਨਾਂ ਨੇ ਕਿਹੜਾ ਲੋਕਾਂ ਨੂੰ ਦੱਸਿਆ ਭਾਈ ਪੜ੍ਹੇ ਬਿਨੇ ਪਾਸ ਹੋ ਗਿਆ। ਇਹ ਵੀ ਉਨੇ ਹੀ ਗੁਨਾਹਗਾਰ ਨੇ ਜਿੰਨੇ ਕਿ ਸੱਤਾਧਾਰੀ ਧਿਰ ਵਾਲੇ ਨੇ। ਤੇ ਜਾਂਦੇ ਜਾਂਦੇ ਗੱਲ ਕਰੀਏ ਸ਼ਰਮਾ ਜੀ ਆਪਾਂ ਪਾਵਰਕਾਮ ਦੀ, ਕਹਿੰਦੇ ਪਾਵਰਕਾਮ ਦਾ ਧੂੰਆਂ ਨਿਕਲ ਗਿਆ, ਬਿਜਲੀ ਦੀ ਮੰਗ ਜੋ ਵੱਧ ਗਈ ਜੀ। ਪ੍ਰਵੀਨ ਜੀ, ਇਹਨਾਂ ਦਿਨਾਂ ਦੇ ਵਿੱਚ ਮਾਨਸੂਨ ਦੇਰੀ ਨਾਲ ਚੱਲ ਰਿਹਾ ਹੈ, ਗਰਮੀ ਬਹੁਤ ਕਹਿਰ ਦੀ ਪੈ ਰਹੀ ਹੈ, ਹੁਮਸ ਬਹੁਤ ਜ਼ਿਆਦਾ ਹੈ, ਉਹਦੇ ਕਾਰਨ ਬਿਜਲੀ ਦੀ ਖਪਤ ਵੱਧ ਜਾਂਦੀ ਹੈ। ਉਧਰ ਝੋਨਾ ਹੈ, ਉਹਦੇ ਕਰਕੇ ਬਿਜਲੀ ਦੀ ਲੋੜ ਹੈ। ਪਰ ਸਵਾਲ ਤਾਂ ਇਹ ਹੈ ਜੀ ਕਿ ਜੇ ਆਪਾਂ ਦੇਖੀਏ ਦੇਸ਼ ਭਰ ਦੇ ਵਿੱਚ ਵੀ ਪਹਿਲੂ ਹੈਗਾ 265 ਗੀਗਾਵਾਟ ਤੋਂ ਉੱਪਰ ਮੰਗ ਚਲੀ ਗਈ, ਦੇਸ਼ ਭਰ ਦੇ ਵਿੱਚ ਵੀ ਹਾਹਾਕਾਰ ਹੈ। ਤੇ ਪਰ ਪੰਜਾਬ ਦੇ ਵਿੱਚ ਵੀ 17,000 ਮੈਗਾਵਾਟ ਤੱਕ ਜਾ ਰਹੀ ਹੈ, 16,885 ਦੇ ਗੇਟ ਤੱਕ ਮੈਗਾਵਾਟ ਤੱਕ ਮੰਗ ਗਈ ਹੈ ਤੇ 17,000 ਨੂੰ ਚਲੀ ਜਾਣੀ। ਪਰ ਪਿਛਲੀ ਵਾਰ ਤਾਂ 18,000 ਤੱਕ ਗਈ ਸੀ। ਇਹਦਾ ਮਤਲਬ ਪਾਵਰਕਾਮ ਦਾ ਧੂੰਆਂ ਕੱਲੀ ਮੰਗ ਵਧਣ ਕਰਕੇ ਨਹੀਂ ਨਿਕਲ ਰਿਹਾ, ਉਹਨਾਂ ਦੀਆਂ ਆਪਣੀਆਂ ਨਾਕਾਮੀਆਂ, ਨਲਾਇਕੀਆਂ, ਪ੍ਰਬੰਧਾਂ ਕਰਕੇ ਵੀ ਨਿਕਲ ਰਿਹਾ। ਸਹੀ ਹੈ। ਤੇ ਜੇ ਪਤਾ ਹੈ ਕਿ ਹਰ ਸਾਲ ਐਵਰੇਜ 1000 ਮੈਗਾਵਾਟ ਦੀ ਮੰਗ ਵੱਧ ਜਾਂਦੀ ਹੈ ਪਿਛਲੀ ਵਾਰ ਨਾਲ, ਤਾਂ ਇਹਨਾਂ ਦਾ ਐਕਟਿਵ ਪ੍ਰਬੰਧ ਤਾਂ 19,000 ਮੈਗਾਵਾਟ ਤੱਕ ਦਾ ਕਰਕੇ ਰੱਖਣਾ ਸੀ। ਤੇ ਜੇ 17,000 ਤੇ ਹੀ ਧੂੰਆਂ ਨਿਕਲ ਗਿਆ, ਸਹੀ ਹੈ, ਕਿਉਂਕਿ ਹਰ ਸਾਲ ਲੋਕਾਂ ਦੀ ਜੇ ਖਰੀਦ ਸ਼ਕਤੀ ਵੱਧਦੀ ਹੈ ਤਾਂ ਏਸੀਆਂ ਦੀ ਗਿਣਤੀ ਹੋਰ ਵੱਧਦੀ ਹੈ। ਹਰ ਸਾਲ ਜੇ ਸ਼ਹਿਰੀਕਰਨ ਹੁੰਦਾ, ਪਿੰਡਾਂ ਚੋਂ ਨਿਕਲ ਕੇ ਲੋਕ ਸ਼ਹਿਰਾਂ ਵੱਲ ਨੂੰ, ਬਾਹਰਲੇ ਸੂਬਿਆਂ ਦੇ ਵੀ ਲੋਕ ਆ ਰਹੇ ਨੇ, ਨਵੇਂ ਫਲੈਟ, ਨਵੇਂ ਘਰ ਬਣਦੇ ਨੇ, ਤਾਂ ਵੀ ਬਿਜਲੀ ਦੀ ਖਪਤ ਵੱਧਦੀ ਆ। ਪਾਣੀ ਦਾ ਪੱਧਰ ਹੇਠਾਂ ਜਾ ਰਿਹਾ, ਮੋਟਰਾਂ ਦੀਆਂ ਪਾਵਰ ਵੱਧਦੀ ਆ, ਤੇ ਉਹਦੇ ਨਾਲ ਵੀ ਬਿਜਲੀ ਦੀ ਲੋੜ ਵੱਧਦੀ ਹੈ ਨਾ। ਨਵੇਂ ਸ਼ੋਰੂਮ, ਨਵੀਆਂ ਦੁਕਾਨਾਂ, ਨਵਾਂ ਕੋਈ ਕਾਰੋਬਾਰ ਆ ਗਿਆ, ਉਹਦੇ ਨਾਲ ਵੀ। ਸੋ ਕੁੱਲ ਮਿਲਾ ਕੇ ਬਿਜਲੀ ਦੀ ਖਪਤ ਦੇ ਵਿੱਚ ਹਰ ਸਾਲ 1000 ਮੈਗਾਵਾਟ ਤੱਕ ਦਾ ਵਾਧਾ ਹੁੰਦਾ। ਇੱਥੇ ਤਾਂ ਪਿਛਲੇ ਜਿਹੜੇ ਹੜ੍ਹ ਆਏ ਸੀ ਉਹਨਾਂ ਵਾਲਾ ਗੇਟ ਜਿਹੜਾ ਟੁੱਟਿਆ ਸੀ ਉਹ ਨਹੀਂ ਅਜੇ ਤੱਕ ਦਰੁਸਤ ਹੋਇਆ ਇਹਨਾਂ ਤੋਂ, ਹੈ ਨਾ। ਤੇ ਥਰਮਲ ਪਲਾਂਟਾਂ ਦੇ ਯੂਨਿਟ ਬੰਦ ਹੋ ਜਾਂਦੇ ਨੇ, ਉਹ ਨਹੀਂ ਸਮੇਂ ਸਿਰ ਠੀਕ ਹੁੰਦੇ। ਸੋ ਇੱਥੋਂ ਦਾ ਲੱਗਦਾ ਮਤਲਬ ਪ੍ਰਬੰਧਾਂ ਦੀ ਕਮੀ ਵੱਧਦਾ। ਤੇ ਇਹ ਸਮੇਂ ਜਿਹੜੇ ਮੁੱਖ ਮੰਤਰੀ ਸਾਹਿਬ ਐਲਾਨ ਕਰਦੇ ਫਿਰਦੇ ਨੇ ਕਿ ਦੇਖੋ ਦੇਤੀ ਨਾ ਦਿਨੇ ਬਿਜਲੀ, ਜਾਨੀ ਉਹਨਾਂ ਦਫ਼ਤਰ ਮੰਗ 9 ਤੋਂ 5,
ਸਹੀ ਹੈ। ਪੁੱਛ ਕੇ ਦੇਖੋ, ਇਹ ਐਲਾਨ ਨੂੰ ਇਹ ਚੰਗੇ ਲੱਗਦਾ, ਪੂਰਾ ਬਿਜਲੀ ਆ ਵੀ ਰਹੀ ਹੈ, 8 ਘੰਟੇ ਦੀ ਗੱਲਾਂ ਕਰਕੇ 2-2 2.5 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। ਤੇ ਇਸ ਸਮੇਂ ਝੋਨੇ ਦੇ ਟਾਈਮ ਵੀ ਤੁਸੀਂ ਪੂਰੀ ਬਿਜਲੀ ਨਹੀਂ ਦੇ ਪਾ ਰਹੇ, ਤੇ ਸ਼ਹਿਰਾਂ ਕਸਬਿਆਂ ਦੇ ਵਿੱਚ ਕੱਟ ਵੀ ਲਾਉਣੇ ਸ਼ੁਰੂ ਕਰ ਦਿੱਤੇ। ਤੇ ਅਜੇ ਤਾਂ ਮਸਲਾ ਗੰਭੀਰ ਹੈ, ਅਜੇ ਤਾਂ ਗਰਮੀ ਪੈ ਰਹੀ ਹੈ, ਤੇ ਜੇ ਉਹਦੇ ਵਿੱਚ ਹੁਣ ਇਹ ਸਥਿਤੀ ਹੋ ਗਈ ਤਾਂ ਅਗਲੇ 2 ਮਹੀਨੇ ਹੋਰ ਕਿਵੇਂ ਕੱਟਣੇ। ਸਹੀ ਹੈ, ਬਿਲਕੁਲ ਜੀ, ਔਖਾ ਹੋ ਜਾਣਾ ਸ਼ਰਮਾ ਜੀ, ਮੰਗ ਤਾਂ ਵਧੀ ਜਾਣੀ ਹੈ। ਹਾਲੇ ਤਾਂ ਟੈਂਪਰੇਚਰ ਪੀਕ ਤੇ ਜਾਣਾ, ਹੁਣ ਪਿੱਛੇ ਜੇ ਇੱਕ ਮੀਂਹ ਪਿਆ ਉਹਦੇ ਨਾਲ ਥੋੜੀ ਜਿਹੀ ਰਾਹਤ ਹੋਈ ਹੈ। ਹਾਲੇ ਤਾਂ ਲੋਆਂ ਦਾ ਜਿਹੜਾ ਦੌਰ ਆ ਉਹ ਚੱਲ ਰਿਹਾ, ਤੇ ਮੰਗ ਹੋਰ ਜ਼ਿਆਦਾ ਵੱਧ ਜਾਣੀ ਜੇ ਕਿਤੇ ਟੈਂਪਰੇਚਰ ਇਸ ਤਰ੍ਹਾਂ ਹੀ ਵੱਧਦਾ ਰਿਹਾ। ਪਰ ਦੇਖਦੇ ਹਾਂ ਸਰਕਾਰ ਕਿਵੇਂ ਨਜਿੱਠਦੀ ਹੈ। ਜਿਵੇਂ ਤੁਸੀਂ ਕਿਹਾ ਵੀ ਧੂਆਂ ਤੇ ਇਹਨਾਂ ਦਾ ਆਪਦਾ ਹੀ ਨਿਕਲਿਆ ਪਿਆ। ਬਹੁਤ ਧੰਨਵਾਦ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ